ਤਵਾਜ਼ਨ ਕਿਵੇਂ ਬੈਠੂਗਾ? ਕਿ ਲੋਕਾਂ ਦਾ ਕਚੂਮਰ ਇਸੇ ਤਰ੍ਹਾਂ ਨਿਕਲਦਾ ਰਹੂਗਾ? ਕਿ ਲੋਕਾਂ ਨੂੰ ਕੋਈ ਹੋਰ ਵਿਵਸਥਾ ਸੋਚਣੀ ਪਊਗੀ? ਸਾਰੇ ਸੈਕਟਰ, ਚਾਹੇ ਕੋਈ ਵੀ ਸੈਕਟਰ ਹੈ, ਸਰਵਿਸ ਸੈਕਟਰ ਹੈ, ਚਾਹੇ ਉਹ ਟਰੱਕਿੰਗ ਦਾ ਕਾਰੋਬਾਰ ਹੈ, ਚਾਹੇ ਕੋਈ ਹੋਰ ਕਾਰੋਬਾਰ ਹੈ, ਸਾਰੇ ਇਸ ਟਾਈਮ ਮੰਦਵਾੜੇ ਦੇ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ, ਉਸ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ। ਨਾਲ ਜੁੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਖਬਰਾਂ ਪੜ੍ਹਨੀਆਂ, ਅਖਬਾਰ ਆਉਣਾ ਅਗਲੇ ਦਿਨ ਤੜਕੇ, ਤੇ ਉਹਦੇ ਚ ਨਾ ਹੋਰ ਚੀਜ਼ ਤਾਂ ਯਾਦ ਨਹੀਂ, ਹੁਣ ਇੱਕ ਦੋ ਚੀਜ਼ ਡੱਬੀਆਂ ਬਣੀਆਂ ਹੁੰਦੀਆਂ ਸੀਗੀਆਂ ਬਜਟ ਤੋਂ ਬਾਅਦ। 31 ਮਾਰਚ ਨੂੰ ਬਜਟ ਪੇਸ਼ ਕੀਤਾ ਜਾਂਦਾ ਸੀਗਾ ਤੇ ਕਿਹਾ ਜਾਂਦਾ ਸੀ ਕੀ ਸਸਤਾ ਤੇ ਕੀ ਮਹਿੰਗਾ। ਸਹੀ ਗੱਲ। ਦੋ ਡੱਬੀਆਂ ਹੁੰਦੀਆਂ ਸੀ, ਮੋਸਟਲੀ ਸਾਰੇ ਅਖਬਾਰਾਂ ਦਾ ਸੇਮ ਪੈਟਰਨ ਹੀ, ਇਹੀ ਇੱਕੋ ਹੀ ਪੈਟਰਨ ਹੁੰਦਾ ਸੀਗਾ। ਤੇ ਉਹਦੇ ਚ ਮਹਿੰਗਾ ਪੜ੍ਹਨਾ ਤੇ ਆਹ ਚੀਜ਼ਾਂ, ਹੀਰੇ ਜਵਾਹਰਾਤ, ਸੋਨਾ, ਫਿਰ ਸੋਚਣਾ ਆਪਾਂ ਕਿਹੜਾ ਲੈਣਾ, ਜਿਵੇਂ ਪਿੰਡਾਂ ਦੀ ਹਨਾ ਇੱਕ ਭਾਸ਼ਾ ਹੁੰਦੀ ਹੈ। ਤੇ ਸਸਤਾ ਕੀ ਹੋਇਆ, ਕੇਬਲ ਨੈਟਵਰਕ ਜਾਂ ਟੈਲੀਵਿਜ਼ਨ, ਰੇਡੀਓ, ਜਿਹੜੀਆਂ ਚੀਜ਼ਾਂ ਮਤਲਬ ਇਲੈਕਟ੍ਰੋਨਿਕਲ ਸਮਾਨ ਜੋ ਵੀ ਹੈ ਨਾ। ਸੋ ਉਹ ਉੱਥੋਂ ਪੜ੍ਹ ਕੇ ਲੱਗਣਾ ਵੀ ਇਹ ਹੋਣਾ ਕਿ ਚਲੋ ਆਹ ਚੀਜ਼ਾਂ ਸਸਤੀਆਂ ਹੋ ਗਈਆਂ, ਪਰ ਸਸਤੀਆਂ ਵੀ ਤਾਂ ਲਈਆਂ ਤਾਂ ਪਰਚੇਜ਼ਿੰਗ ਪਾਵਰ ਨਾਲ ਹੀ ਜਾਣਗੀਆਂ ਨਾ। ਲਈਆਂ ਤਾਂ ਤੁਹਾਡਾ ਜੇ ਜੇਬ ਇਜਾਜ਼ਤ ਦੇਊਗੀ ਫੇਰ ਹੀ ਲਈ ਜਾਊਗੀ ਨਾ। ਸਸਤੀ ਦੀ ਚੀਜ਼ ਦਾ ਤਾਂ ਇੱਕ ਚਲੋ ਠੀਕ ਹੈ। ਲੰਘੇ ਦਿਨੀ ਕੈਲੀਫੋਰਨੀਆ ਦਾ ਬਜਟ ਜਿਹੜਾ ਉਹ ਪੇਸ਼ ਹੋਇਆ, ਤੇ ਬਜਟ ਜਿਹੜਾ ਉਹ ਬੇਸ਼ੱਕ ਤੁਸੀਂ ਕੁਛ ਵੀ ਕਮਾ ਰਹੇ ਹੋ, ਕੁਛ ਵੀ ਤੁਹਾਡੀ ਜੇਬ ਦੇ ਵਿੱਚ ਆ ਰਿਹਾ ਮਹੀਨੇ ਬਾਅਦ, ਹਫ਼ਤਿਆਂ ਬਾਅਦ, ਉਹ ਇੱਕ ਅਲੱਗ ਗੱਲ ਹੈ। ਪਰ ਬਜਟ ਸਰਕਾਰ ਦਾ ਜਿਹੜਾ ਹੁੰਦਾ ਉਹ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ, ਉਹ ਤੈਅ ਕਰਦਾ ਕਿ ਅਗਲਾ ਸਾਲ ਕਿਹੋ ਜਿਹਾ ਰਹੂਗਾ। ਸੋ ਜਿਹੜਾ ਬਜਟ ਪੇਸ਼ ਹੋਇਆ ਉਹਦੇ ਜਿਹੜੇ ਅੰਸ਼ ਹੈ, ਰਾਜਕਰਨਵੀਰ ਸਿੰਘ ਜੀ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਬਿਲਕੁਲ। ਇਹ ਪ੍ਰਪੋਜ਼ਡ ਬਜਟ ਹੈ, ਜੇ ਪਾਸ ਨਹੀਂ ਹੋਇਆ। ਜੀ ਜੀ। ਜਿਹੜਾ ਪ੍ਰਪੋਜ਼ਡ ਬਜਟ ਦੇ ਵਿੱਚ, ਜੋ ਕਿ 1 ਸਾਲ ਪਹਿਲਾਂ ਜਿਹੜਾ ਕੈਲੀਫੋਰਨੀਆ ਦਾ ਬਜਟ 90 ਤੋਂ 100 ਬਿਲੀਅਨ ਡਾਲਰ, ਬੀ ਲਾਈਕ ਬॉय, ਜੀ ਜੀ, ਉਹ ਸਰਪਲਸ ਚ ਸੀਗਾ। ਠੀਕ ਹੈ ਜੀ। ਯਾਨੀ ਕਿ ਵਾਧੂ ਮਨੀ ਸੀਗੀ, ਵੀ ਵਾਧੂ ਟੈਕਸ ਇਕੱਠੇ ਕੀਤੇ ਸੀਗੇ, ਉਹਨੇ ਲੱਗੇ ਨਹੀਂ ਸੀਗੇ। ਜੀ ਜੀ। ਤੇ ਪਰ ਹੁਣ ਕਹਿ ਲਓ ਵੀ ਸਾਲ ਦੇ ਵਿੱਚ ਇਹ ਜਿਹੜਾ ਬਜਟ ਆ ਹੁਣ ਤਕਰੀਬਨ 50 ਬਿਲੀਅਨ, 50-60 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਹੋ ਗਿਆ। ਸੋ ਬਹੁਤ ਹੀ ਵੱਡਾ ਜਿਹੜਾ ਬੈਕ ਗੇਅਰ ਕਾਹਦਾ ਲੱਗਾ ਵੀ 100 ਬਿਲੀਅਨ ਸਰਪਲਸ, 50 ਬਿਲੀਅਨ ਪਿੱਛੇ, 150 ਬਿਲੀਅਨ ਡਾਲਰ ਦਾ ਇੰਨਾ ਹੀ ਫਰਕ ਪੈ ਗਿਆ ਜੀ। ਕਿਸੇ ਇੱਕ ਆਮ ਕੋਈ ਛੋਟੀ ਕੰਟਰੀ ਲੈ ਲਓ, ਛੋਟੀ ਲੈ ਲਓ, ਵੱਡੀ ਲੈ ਲਓ, ਜਿੰਨਾ ਕੈਲੀਫੋਰਨੀਆ ਦਾ ਇਸ ਟਾਈਮ ਘਾਟਾ ਹੈ, ਕਈ ਏਰੀਆ ਦਾ ਤਾਂ ਇੰਨਾ ਬਜਟ ਨਹੀਂ ਹੁੰਦਾ ਸਾਲਾਨਾ। ਬਿਲਕੁਲ ਸਹੀ, ਠੀਕ ਹੈ ਨਾ। ਇਹ ਇੱਕ ਸੂਬੇ ਦੇ ਬਜਟ ਦੀ ਆਪਾਂ ਜਿਹੜੀ ਇਸ ਟਾਈਮ ਪ੍ਰਵੀਨ ਜੀ ਗੱਲ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਹੈਗੀਆਂ ਆ। ਬਹੁਤ ਵੱਡੀ ਇੱਕ ਚਿੰਤਾ ਲੋਕਾਂ ਨੂੰ ਜਿਹੜੀ ਉਸਤਾਦ ਦੀ ਆ, ਜਿੱਥੇ ਕੈਲੀਫੋਰਨੀਆ ਦੇ ਨਿਵਾਸੀ ਪੂਰੇ ਮੁਲਕ ਭਰ ਦੇ ਵਿੱਚੋਂ ਤਕਰੀਬਨ ਸਭ ਤੋਂ ਵੱਧ ਟੈਕਸ ਜਿਹੜੇ ਉਹ ਦੇ ਰਹੇ ਆ ਫਿਊਲ ਦੇ ਉੱਤੇ ਵੀ। ਸਟੇਟ ਦਾ ਜਿਹੜਾ ਉਹ ਟੈਕਸ ਆ, ਕਈ ਥਾਵਾਂ ਦੇ ਉੱਤੇ ਸੇਲ ਟੈਕਸ ਜਿਹੜਾ ਹੈ ਉਹ ਬਹੁਤ ਆ। ਤੇ ਉਸ ਦੇ ਬਾਵਜੂਦ ਵੀ ਆਪਾਂ ਨੂੰ ਇਹ ਚੀਜ਼ਾਂ ਦਾ, ਘਾਟਿਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੋਵੇ, ਤਾਂ ਇਹ ਕੋਈ ਚੰਗੇ ਸੰਕੇਤ ਨਹੀਂ ਹੁੰਦੇ। ਇਸ ਦੇ ਚੱਲਦਿਆਂ ਗਵਰਨਰ ਜਿਹੜੇ ਨਿਊਸਮ ਆ, ਉਹਨਾਂ ਨੇ ਹੁਣ ਇਹ ਆਖਿਆ ਆ ਵੀ ਬਹੁਤ ਸਾਰੇ ਜਿਹੜੇ ਬਜਟ ਦੇ ਵਿੱਚ ਐਕਸਪੈਂਡੀਚਰ, ਜਿਹੜੇ ਖਰਚੇ ਰੱਖੇ ਸੀਗੇ, ਉਹਨਾਂ ਵਿੱਚ ਹੁਣ ਕਟੌਤੀਆਂ ਕੀਤੀਆਂ ਜਾਣਗੀਆਂ, ਕਟੌਤੀਆਂ ਹੋਣਗੀਆਂ। ਕੈਲੀਫੋਰਨੀਆ ਜੋ ਕਿ ਇੱਕ ਲਿਬਰਲ ਸਟੇਟ ਮੰਨੀ ਜਾਂਦੀ ਹੈ, ਬਲੂ ਸਟੇਟ ਤਾਂ ਹੈਗੀ ਹੋਈ ਹੈਗੀ, ਬਲੂ ਤੋਂ ਵੀ ਜਿਹੜਾ ਗਾਂਹ ਇੱਕ ਸਟੈਪ ਲੰਘ ਜਾਓ ਵੀ ਉਹਦੇ ਵਿੱਚ ਜਿਹੜਾ ਲਿਬਰਲ ਸਟੇਟ ਦੇ ਵਿੱਚ ਬਹੁਤ ਸਾਰੇ ਕਲਾਈਮੇਟ ਦੇ ਨਾਲ, ਇਨਵਾਇਰਨਮੈਂਟ ਦੇ ਨਾਲ ਜੁੜੇ ਹੋਏ ਮੁੱਦੇ ਹੁੰਦੇ ਆ। ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਚਰਚਾ ਦੇ ਵਿੱਚ ਦੇਖਿਆ ਜਾ ਰਿਹਾ ਆ ਪ੍ਰਵੀਨ ਜੀ, ਵੀ ਉਹਨਾਂ ਦੇ ਦੁਆਰਾ ਜਿਹੜੇ ਕਲਾਈਮੇਟ ਚੇਂਜ ਜਾਂ ਇਨਵਾਇਰਨਮੈਂਟ ਦੇ ਜਿਹੜੇ ਬਜਟ ਆ ਉਸ ਦੇ ਵਿੱਚ ਉਹ ਘੱਟ ਕੀਤਾ ਜਾ ਰਿਹਾ ਹੈਗਾ। ਉਹ ਜੇ ਬਜਟ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦਾ ਬਹੁਤਾ ਜਿਹੜਾ ਬਜਟ ਆ, ਉਹ ਜਿਹੜਾ ਖਰਚਿਆ ਹੁੰਦਾ ਹੈ, ਜਨਰਲ ਫੰਡ ਐਕਸਪੈਂਡੀਚਰ ਆ, ਉਹ K-12 ਜਿਹੜੀ ਐਜੂਕੇਸ਼ਨ ਦੇ ਉੱਤੇ ਸਭ ਤੋਂ ਵੱਧ, ਤਕਰੀਬਨ 36%, 36-37% ਜਿਹੜਾ ਕੈਲੀਫੋਰਨੀਆ ਦਾ ਬਜਟ ਆ ਉਸ ਦੇ ਉੱਤੇ ਖਰਚਾ ਕੀਤਾ ਜਾਂਦਾ ਹੈ। ਫਿਰ ਜਿਹੜੀ ਹਾਇਰ ਐਜੂਕੇਸ਼ਨ ਆ, ਹਾਈ ਸਕੂਲ ਤੋਂ ਉੱਤੇ ਆ, ਉੱਤੇ ਤਕਰੀਬਨ 10.5% ਜਿਹੜਾ ਹੁੰਦਾ ਆ। ਜਿਹੜੇ ਪ੍ਰਿਜ਼ਨ ਆ, ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਆ, ਤਕਰੀਬਨ 7% ਜਿਹੜਾ ਬਜਟ ਆ ਉਸ ਨੂੰ ਜਿਹੜਾ ਉਹ ਜਾਂਦਾ ਆ। ਹਿਊਮਨ ਸਰਵਿਸਿਜ਼ ਜਿਹੜੀਆਂ ਹੁੰਦੀਆਂ ਆ ਉਹ 11%, ਜਿਹੜੀ ਹੈਲਥ ਦੀਆਂ ਸੇਵਾਵਾਂ ਆ ਤਕਰੀਬਨ 24.5% ਬਜਟ ਦਾ ਹਿੱਸਾ ਉਧਰ ਨੂੰ ਜਿਹੜਾ ਉਹ ਜਾ ਰਿਹਾ ਹੁੰਦਾ ਹੈ। ਸੋ ਇਹ ਮਿਲੀਅਨਸ ਆਫ ਡਾਲਰਸ, ਹਜ਼ਾਰਾਂ ਹੀ ਮਿਲੀਅਨਸ ਆਫ ਡਾਲਰ ਹਰ ਇੱਕ ਪਾਸੇ ਖਰਚਾ ਜਿਹੜਾ ਉਹ ਹੋ ਰਿਹਾ ਹੁੰਦਾ ਆ। ਤੇ ਇਸ ਦੇ ਵਿੱਚ ਕਮਾਈ ਕਿੱਥੋਂ ਆ ਰਹੀ ਆ?
ਹੂੰ, ਕੈਲੀਫੋਰਨੀਆ ਨੂੰ। ਜੀ। ਸਭ ਤੋਂ ਵੱਧ ਜਿਹੜੀ ਕਮਾਈ ਦਾ ਸਾਧਨ ਤਕਰੀਬਨ 57% ਪਰਸਨਲ ਇਨਕਮ ਟੈਕਸ ਟੈਕਸ ਹਾਂਜੀ। ਜਿਹੜਾ ਆ ਉਸ ਦੇ ਵਿੱਚ ਆ। ਇਸ ਹੂੰ, ਤੋਂ ਇਲਾਵਾ ਤਕਰੀਬਨ 17% ਕੈਲੀਫੋਰਨੀਆ ਦੇ ਬਜਟ ਦਾ ਜਿਹੜਾ ਹਿੱਸਾ ਆ ਉਹ ਸੇਲਸ ਟੈਕਸ ਜਿਹੜੇ ਹੁੰਦੇ ਆ ਤੇ ਯੂਜ਼ ਟੈਕਸ ਆ ਹੂੰ, ਉਹਦੇ ਤੋਂ ਬਣਦਾ ਆ। ਕਾਰਪੋਰੇਸ਼ਨ ਟੈਕਸ 19%, ਇੰਸ਼ੋਰੈਂਸ ਟੈਕਸ 2% ਤੇ ਹੂੰ, ਬਾਕੀ ਸਾਰੀਆਂ ਚੀਜ਼ਾਂ ਨੂੰ ਮਿਲਾ ਲਈਏ ਤਾਂ 5% ਹੁੰਦਾ ਆ। ਕੋਈ ਵੀ ਸੂਬਾ ਚੱਲਦਾ ਟੈਕਸਾਂ ਦੇ ਸਿਰ ਤੇ ਆ, ਇਹਦੇ ਵਿੱਚ ਕੋਈ ਕੋਈ ਦੋ ਦੋ ਰਾਏ ਨਹੀਂ। ਰਾਵਾਂ ਨਹੀਂ ਹਾਂਜੀ, ਹੈਗੀਆਂ। ਹਾਂਜੀ। ਇਹ ਟੈਕਸ ਕਿੰਨਾ ਇਕੱਠਾ ਕੀਤਾ ਜਾ ਰਿਹਾ, ਕਿੱਦਾਂ ਜਿਹੜਾ ਉਹ ਹੋ ਰਿਹਾ ਆ, ਉਸ ਹੂੰ, ਸਾਰੇ ਕਾਸੇ ਨੂੰ ਜਿਹੜਾ ਉਹ ਲੈ ਕੇ ਆ। ਇਸ ਸਾਲ ਇਲੈਕਸ਼ਨ ਈਅਰ ਵੀ ਆ। ਹੂੰ, ਇਲੈਕਸ਼ਨ ਈਅਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਆ। ਕਈ ਵਾਰੀ ਲੁਭਾਵਣੇ ਵਾਅਦੇ ਹਾਂਜੀ, ਵੀ ਜਿੱਦਾਂ ਆਟਾ ਦਾਲ ਸਕੀਮ ਆਪਾਂ ਅਕਸਰ ਉੱਥੇ ਆਖਦੇ ਹਾਂ ਹਾਂਜੀ, ਵੀ ਹਾਂਜੀ। ਇਦਾਂ ਦੀਆਂ ਚੀਜ਼ਾਂ ਕਈ ਵਾਰੀ ਦੇਖਣ ਨੂੰ ਮਿਲਦੀਆਂ। ਕਈ ਜ਼ਰੂਰੀ ਹੁੰਦੀਆਂ, ਕਈ ਗੈਰ ਜ਼ਰੂਰੀ ਵੀ ਹੁੰਦੀਆਂ, ਕਈ ਸਿਰਫ ਵੋਟਾਂ ਬਟੋਰਨ ਨੂੰ ਲੈ ਕੇ ਵੀ ਹੁੰਦੀਆਂ। ਕੀਤੀਆਂ ਜਾਂਦੀਆਂ। ਬਹੁਤ ਸਾਰੇ ਲੋਕਾਂ ਦੀ ਇਹ ਰਾਏ ਆ ਹੂੰ, ਵੀ ਇਹ ਇਦਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ। ਸੋ ਇਸ ਨੂੰ ਲੈ ਕੇ ਹੁਣ ਜਿਹੜਾ ਪ੍ਰਪੋਜ਼ ਬਜਟ ਦੇ ਵਿੱਚ ਇੰਨਾ ਜ਼ਿਆਦਾ ਘਾਟਾ ਆ ਜਾਣਾ ਹੂੰ, ਤੇ ਉਸ ਤੋਂ ਬਾਅਦ ਦੇ ਵਿੱਚ ਬਜਟ ਕੱਟਸ ਜਿਹੜੇ ਵੱਖ-ਵੱਖ ਥਾਵਾਂ ਤੋਂ ਜਿਹੜੇ ਖਰਚਿਆਂ ਨੂੰ ਘਟਾਉਣਾ, ਹੂੰ। ਇਹ ਸੰਕੇਤ ਕੀ ਦੇ ਰਹੇ ਆ, ਉਹ ਸਮਝਣ ਦੀ ਜ਼ਰੂਰਤ ਹੈ। ਜ਼ਰੂਰਤ ਹੈ, ਬਿਲਕੁਲ। ਤੇ ਇਹਦੇ ਵਿੱਚ ਆਪਾਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਆਮਦਨੀ ਆ ਰਹੀ ਆ, ਉਹਦੇ ਵਿੱਚ ਇੰਨਾ ਖੱਪਾ ਕਿੱਥੇ ਪੈ ਗਿਆ ਕਿ ਵੱਧ ਟੈਕਸ ਨੇ, ਬਾਵਜੂਦ ਇਹਦੇ ਜਿਹੜਾ ਬਜਟ ਆ ਉਹ ਘਾਟੇ ਦੇ ਵਿੱਚ ਕਿਉਂ ਜਾ ਰਿਹਾ? ਕਿਉਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਸ਼ਾਇਦ ਇਲੈਕਸ਼ਨ ਈਅਰ ਹੋਣ ਕਰਕੇ ਸ਼ਾਇਦ ਕੁਝ ਰਿਆਇਤਾਂ ਟੈਕਸ ਦੇ ਵਿੱਚ ਮਿਲ ਸਕਦੀਆਂ ਨੇ, ਕੈਲੀਫੋਰਨੀਆ ਵਾਸੀਆਂ ਨੂੰ ਮਿਲ ਸਕਦੀਆਂ, ਪਰ ਹੁਣ ਉਹਨਾਂ ਉਮੀਦਾਂ ਨੂੰ ਤਾਂ ਮੇਰਾ ਖਿਆਲ ਹੈ ਕਿ ਬੂਰ ਨਹੀਂ ਪੈਣ ਵਾਲਾ ਲੱਗਦਾ ਛੇਤੀ ਕਿਤੇ। ਹਾਂਜੀ ਪ੍ਰਵੀਨ ਜੀ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਟੋਟਲੀ ਕੱਟ ਹੋ ਜਾਣਗੇ। ਹੂੰ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹਨਾਂ ਵਿੱਚ ਕਟੌਤੀ ਹੋ ਜਾਣੀ ਆ ਹਾਂਜੀ, ਤੇ ਜਦੋਂ ਕਟੌਤੀ ਹੁੰਦੀ ਆ ਤਾਂ ਫਿਰ ਉਹਦੀਆਂ ਸਰਵਿਸਿਜ਼ ਉਸੇ ਹਿਸਾਬ ਦੇ ਨਾਲ ਹੀ ਜਿਹੜੀਆਂ ਚੱਲਦੀਆਂ, ਹਾਂਜੀ। ਉਹ ਰਹਿ ਜਾਂਦੀਆਂ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਆ। ਲੈਜਿਸਲੇਟਿਵ ਐਨਾਲਿਸਟ ਆਫਿਸ ਜਿਹੜਾ ਆ ਉਹਦੇ ਮੈਂਬਰ ਕਹਿੰਦੇ ਆ ਜੀ। ਵੀ 58 ਬਿਲੀਅਨ ਡਾਲਰਸ ਜਿਹੜੇ ਆ ਉਹ ਇਸ ਟਾਈਮ ਆਪਾਂ ਕਟੌਤੀ ਦੇ ਵਿੱਚ, ਘਾਟੇ ਦੇ ਵਿੱਚ ਸੌਰੀ, ਜਿਹੜੇ ਉਹ ਚੱਲ ਰਹੇ ਆ। ਇਹਨਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਨਵੈਸਟਮੈਂਟ ਪਲਾਨਸ ਆ ਉਹਨਾਂ ਦੇ ਉੱਤੇ ਅਸਰ ਹੋਊਗਾ, ਜਿਹੜੇ ਕਿ ਇਹਨਾਂ ਨੇ ਸੋਚੇ ਸੀ ਐਜੂਕੇਸ਼ਨ ਦੇ ਲਈ, ਪਬਲਿਕ ਸੇਫਟੀ ਦੇ ਲਈ, ਮੈਂਟਲ ਹੈਲਥ ਦੇ ਲਈ ਤੇ ਹੋਰ ਜਿਹੜੇ ਕੋਈ ਰੀਫਾਰਮਸ ਤੇ ਜਿਹੜੀਆਂ ਅਦਰ ਹੋਰ ਇਹਨਾਂ ਨੇ ਪ੍ਰਾਇੋਰਟੀਜ਼ ਰੱਖੀਆਂ ਹੁੰਦੀਆਂ ਆ ਇਸ ਕਾਸੇ ਦੇ ਲਈ। ਸਭ ਤੋਂ ਵੱਡਾ ਜਿਹੜਾ ਝਟਕਾ, ਜਿਹੜੇ ਲੋਕ ਸਟੇਟ ਪਾਰਕਸ ਦੇ ਵਿੱਚ ਜਿਹੜੇ ਉਹ ਜਾਂਦੇ ਆ ਹਰ ਸਾਲ, ਤਕਰੀਬਨ ਕੈਲੀਫੋਰਨੀਆ ਦੇ ਸਟੇਟ ਪਾਰਕ ਦੇ ਵਿੱਚ 68 ਮਿਲੀਅਨ ਲੋਕ ਜਿਹੜੇ ਆ ਉਹ ਹਰ ਸਾਲ ਵਿਜ਼ਿਟ ਕਰਦੇ ਨੇ ਵੱਖ-ਵੱਖ ਕੈਲੀਫੋਰਨੀਆ ਦੀਆਂ ਸਟੇਟ ਪਾਰਕਸ ਦੇ ਵਿੱਚ। ਤੇ ਕਹਿੰਦੇ ਵੀ ਕਦੀ-ਕਦੀ ਫ੍ਰੀ ਵੀ ਜਾਣ ਦਿੱਤਾ ਜਾਂਦਾ ਹੁੰਦਾ ਸੀਗਾ, ਪਰ ਕਹਿੰਦੇ ਵੀ ਹੁਣ ਟੋਟਲੀ ਸ਼ਾਇਦ ਉਹ ਆਪਾਂ ਨੂੰ ਬੰਦ ਜਿਹੜਾ ਉਹ ਕਰ ਦੇਣਗੇ। ਜਿਹੜੇ ਪਾਰਕਸ ਦਾ ਖਰਚਾ ਵਗੈਰਾ ਥੋੜਾ ਬਹੁਤਾ ਸਰਕਾਰ ਦੇ ਕੋਲੋਂ, ਤੇ ਬਾਕੀ ਜਿਹੜੀਆਂ ਇਹਨਾਂ ਦੀਆਂ ਫੀਸ ਹੁੰਦੀਆਂ ਆ ਉਹ ਯੂਜ਼ ਫੀਸ ਦੇ ਉੱਤੇ ਜਿਹੜਾ ਉਹ ਦੇਖਿਆ ਜਿਹੜਾ ਹੋ ਜਾਂਦਾ। 200 ਦੇ ਤਕਰੀਬਨ ਸਟੇਟ ਪਾਰਕਸ ਜਿਹੜੀਆਂ ਉਹ ਹੈਗੀਆਂ ਆ। ਸੋ ਉਹਨਾਂ ਸਾਰਿਆਂ ਦੇ ਵਿੱਚ ਹੁਣ ਲੋਕਾਂ ਨੂੰ ਆਪਣੀ ਜੇਬ ਚੋਂ ਜਿਹੜਾ ਉਹ ਜ਼ਿਆਦਾ ਮੁੱਲ ਧਾਰ ਕੇ ਕੈਲੀਫੋਰਨੀਆ ਦੀਆਂ ਪਾਰਕਸ ਦੇ ਵਿੱਚ ਜਾਣਾ ਪਊਗਾ। ਇਸੇ ਤਰੀਕੇ ਦੇ ਨਾਲ ਜਿਹੜੇ ਫੋਸਟਰ ਕਿਡਸ ਵਾਲੇ ਪ੍ਰੋਗਰਾਮ ਸੀ ਉਹਦੇ ਵਿੱਚੋਂ $30 ਮਿਲੀਅਨ ਉਹ ਕੱਟ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਇਹ ਕੈਲੀਫੋਰਨੀਆ ਫੈਮਿਲੀ ਅਰਜੈਂਟ ਰਿਸਪੌਂਸ ਸਿਸਟਮ ਸੀਗਾ, ਵੀ 24/7 ਹੌਟਲਾਈਨ ਹੁੰਦੀ ਸੀਗੀ। ਫੋਸਟਰ ਕੇਅਰ ਜਿਹੜੇ ਯੂਥ ਤੇ ਜਿਹੜੇ ਕੇਅਰ ਗਿਵਰ ਸੀ ਉਹਨਾਂ ਦੇ ਲਈ ਸੀਗਾ। ਇਹਦੇ ਵਿੱਚ $80 ਮਿਲੀਅਨ ਦੀ ਜਿਹੜੀ ਫੰਡਿੰਗ ਮਿਲਣੀ ਸੀ ਉਸਨੂੰ ਉਹਨਾਂ ਨੇ ਡਿਲੇ ਕਰ ਦਿੱਤਾ। ਸੋ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਇਸ ਟਾਈਮ ਇਹ ਸਭ ਕੁਝ ਜਿਹੜਾ ਉਹ ਚੱਲ ਰਿਹਾ ਆ। ਹੋਮਲੈਸਨੈਸ ਦੀ ਜਿਹੜੀ ਸਥਿਤੀ ਹੈ, ਹਾਂਜੀ, ਕ੍ਰਾਈਮ ਦੀ, ਸਮੈਸ਼ ਐਂਡ ਗ੍ਰੈਬ, ਹਾਂਜੀ, ਜਿਹੜਾ ਰੀਟੇਲ ਥੈਫਟ ਆ, ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਦਰਪੇਸ਼ ਨੇ। ਆਪਾਂ ਜੇ ਕੱਲੇ ਕੈਲੀਫੋਰਨੀਆ ਦੀ ਆਪਾਂ ਜਿਹੜੀ ਉਹ ਗੱਲ ਕਰ ਰਹੇ ਆ, ਮੁਲਕ ਭਰ ਦੇ ਵਿੱਚ ਕੱਲਾ ਜੇ ਹੋਰ ਦੇਖੀਏ ਤਾਂ ਇਮੀਗ੍ਰੇਸ਼ਨ ਦਾ ਮੁੱਦਾ, ਹਾਂਜੀ, ਇਹ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਸ ਨੂੰ ਜਿਹੜਾ ਉਹ ਐਡ ਕਰ ਲਓ ਤਾਂ ਕੀ ਆ। ਕੱਲ ਲੇਟੈਸਟ ਇੱਕ ਸਰਵੇ ਆਇਆ ਸੀਗਾ ਕੈਲੀਫੋਰਨੀਆ ਦੇ ਰਜਿਸਟਰਡ ਵੋਟਰਸ ਦਾ, ਉਹ ਇਹ ਕਹਿ ਰਹੇ ਆ ਵੀ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈ ਪ੍ਰਵੀਨ ਜੀ, ਵੀ ਇਮੀਗ੍ਰੇਸ਼ਨ ਸਖਤ ਨਹੀਂ ਹੈਗੀ, ਇਹਦੇ ਵਿੱਚ ਨਰਮੀ ਆ, ਉਹ ਤੋਂ ਖੁਸ਼ ਨਹੀਂ ਹੈਗੇ ਵੀ ਜੋ ਇਸ ਟਾਈਮ ਸਦਰਨ ਬਾਰਡਰ ਦੇ ਉੱਤੇ ਚੱਲ ਰਿਹਾ ਹੈ। ਬਿਲਕੁਲ, ਉਹਦੇ ਕਰਕੇ ਅਮਰੀਕਾ ਦੇ ਵਿੱਚ ਵੋਟਰਾਂ ਦੀ ਜਿਹੜੀ ਪੋਲਰਾਈਜੇਸ਼ਨ ਆ ਉਹ ਵੀ ਹੋ ਰਹੀ ਹੈ, ਧਰੁਵੀਕਰਨ ਦਾ ਵੀ ਕਾਰਨ ਉਹ ਬਣ ਰਿਹਾ। ਨਹੀਂ, ਉਹ ਹੋਣਾ ਹੀ ਹੋਣਾ ਜਦੋਂ ਕੋਈ ਇੱਕ ਬੰਦਾ ਸੋਚਦਾ ਹੈ ਕਿਸੇ ਚੀਜ਼ ਪਾਸੇ। ਇੱਕ ਚੀਜ਼ ਨਾ ਮੈਂ ਹਮੇਸ਼ਾ ਸੋਚਦਾ ਆ, ਜਿੰਨਾ ਕੁ ਮੈਂ ਇੱਥੇ ਅਜੇ ਤੱਕ ਜਿੰਨੀਆਂ ਕਿ ਇਲੈਕਸ਼ਨਸ ਵਾਚ ਕੀਤੀਆਂ ਆ,
ਜਦੋਂ ਤਾਂ ਹੁੰਦੇ ਤੁਹਾਡੀ ਜੇਬ ਦੇ ਵਿੱਚ ਪੈਸੇ, ਜੀ ਜਦੋਂ ਤਾਂ ਇਕਨੋਮੀ ਚੱਲ ਰਹੀ ਹੁੰਦੀ ਹੈ ਠੀਕ ਠੀਕ ਹੈ, ਠਾਕ ਹਾਂਜੀ ਠੀਕ ਹੈ ਨਾ, ਹਾਂਜੀ ਫਿਰ ਤੁਹਾਨੂੰ ਬਹੁਤ ਸਾਰੀਆਂ ਜਿਹੜੇ ਇਸ਼ੂਜ਼ ਆ ਉਹਦਾ ਫਰਕ ਹੀ ਨਹੀਂ ਪੈਂਦਾ ਵੀ ਉਹ ਕੀ ਕਰਦਾ ਕੀ ਕਰੀ ਜਾਵੇ, ਡਜ਼ਨਟ ਮੈਟਰ। ਮਨੀ ਇਹ ਬਣ ਰਹੇ ਆ ਤਾਂ ਬਸ ਠੀਕ ਪੈਸੇ ਬਣ ਰਹੇ ਆ, ਤੁਹਾਨੂੰ ਹਾਂਜੀ ਕੋਈ ਦਿੱਕਤ ਨਹੀਂ ਆ ਰਹੀ, ਹੂੰ ਖਰਚਾ ਤੁਸੀਂ ਖੁੱਲਾ ਕਰੀ ਜਾ ਰਹੇ ਆ, ਬਸ ਤੁਹਾਨੂੰ ਕੋਈ ਦਿੱਕਤ ਨਹੀਂ ਆ, ਅਸੀਂ ਕੀ ਲੈਣਾ ਦੁਨੀਆ ਤੋਂ। ਹੂੰ ਉਦੋਂ ਫਿਰ ਇਦਾਂ ਹੁੰਦਾ, ਪਰ ਜਦੋਂ ਹੀ ਥੋੜਾ ਬਹੁਤਾ ਇਕਨੋਮੀ ਦੇ ਵਿੱਚ ਹੱਥ ਹਿਲਜੁਲ ਕੁੱਟਿਆ ਜਾਂਦਾ ਘਟਿਆ ਜਾਂਦਾ, ਹਾਂ ਫਿਰ ਬੰਦਾ ਸੋਚ ਕੇ ਖਰਚਣਾ ਪੈਂਦਾ। ਅੱਛਾ ਅੱਜ ਬਾਹਰ ਰੋਟੀ ਖਾਈਏ ਕਿ ਰਹਿਣ ਦੀਏ, ਹਾਂਜੀ ਹਾਂਜੀ ਬਚਾ ਕਰ ਲਈਏ, 2 ਵਾਰੀ ਜਾਈਏ, ਇਸ ਵਾਰ ਇਸ ਮਹੀਨੇ 'ਚ ਇੱਕੋ ਵਾਰੀ ਜਾਣਾ ਹੈ। ਹਾਂਜੀ ਜਦੋਂ ਤੁਸੀਂ ਇਦਾਂ ਸੋਚਣ ਲੱਗ ਜਾਂਦੇ ਆ, ਫਿਰ ਤੁਹਾਨੂੰ ਸਾਰੀਆਂ ਇਸ਼ੂਜ਼ ਜਿਹੜੇ ਉਹ ਦਿਖਣ ਲੱਗ ਜਾਣੇ ਆ। ਉਦੋਂ ਤੁਹਾਨੂੰ ਇਮੀਗ੍ਰੇਸ਼ਨ ਦਾ ਮੁੱਦਾ ਵੀ ਦਿਖਣਾ, ਬਿਲਕੁਲ ਉਦੋਂ ਇਹ ਵੀ ਦੇਖਣਾ ਵੀ ਪ੍ਰੈਜ਼ੀਡੈਂਟ ਬੁੱਢਾ ਆ ਕਿ ਜਵਾਨ ਆ, ਹਾਂਜੀ ਉਹ ਵੀ ਦਿਖਣਾ ਆ ਵੀ ਉਹਨੂੰ ਡਿਮੈਂਸ਼ੀਆ ਆ, ਕਿਸੇ ਨੇ ਕਹਿਣਾ ਵੀ ਸਿਫਿਲਿਸ ਆ, ਕਿ ਬੜਾ ਕੁਝ ਜਿਹੜਾ ਉਹ ਚੱਲਦਾ ਹੈ, ਇੱਕ ਦੂਜੇ ਦੇ ਉੱਤੇ ਤੋਹਮਤਾਂ ਵੀ ਨਾਲ ਲੱਗਦੀਆਂ। ਹਾਂਜੀ ਅੱਛਾ, ਇਹਦੇ ਵਿੱਚ ਜੋ ਤੁਸੀਂ ਉਹ ਬਜਟ ਦੇ ਬਾਰੇ ਦੱਸ ਰਹੇ ਸੀਗੇ, ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਸੀਗਾ ਕਿ ਜਿਹੜੀਆਂ ਸਟੇਟ ਜੌਬਸ ਨੇ ਜਾਂ ਕਾਉਂਟੀ ਦੀਆਂ ਜੌਬਸ ਨੇ, ਜਦੋਂ ਪ੍ਰੋਗਰਾਮ ਕੱਟੇ ਜਾਣਗੇ, ਜਦੋਂ ਪ੍ਰੋਗਰਾਮਾਂ ਦੇ ਫੰਡਸ ਦੇ ਵਿੱਚ ਕਟੌਤੀ ਹੋਊਗੀ, ਜ਼ਾਹਰ ਜੀ ਗੱਲ ਆ ਉਹ ਜਿਹੜੇ ਵੀ ਪ੍ਰੋਗਰਾਮ ਚੱਲ ਰਹੇ ਸੀ, ਜਿੰਨਾ ਉਹਨਾਂ ਤੋਂ ਇੰਪਲਾਇਮੈਂਟ ਜਨਰੇਟ ਹੋ ਰਿਹਾ ਸੀ, ਉਹਦੇ ਵਿੱਚ ਵੀ ਕੱਟ ਲੱਗਣਾ। ਹਾਂਜੀ, ਜਿਹੜੇ ਤਾਂ ਦੇਖੋ ਪਰਮਾਨੈਂਟ ਹੁੰਦੇ ਆ ਉਹਨਾਂ ਦਾ ਤੇ ਸ਼ਾਇਦ ਮੇਬੀ ਅੰਦਰ ਖਾਤੇ ਐਡਜਸਟਮੈਂਟ ਹੁੰਦੀ ਹੋਵੇ। ਜਿਹੜੀਆਂ ਕੁਝ ਜੌਬਸ ਟੈਂਪਰੇਰੀ ਜਿਹੜੀਆਂ ਜਿਹੜੀਆਂ ਟੈਂਪਰੇਰੀ, ਜਿਹੜੀਆਂ ਕੁਝ ਹੋਰ ਜੌਬਸ ਆ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਆ ਵੀ ਫਿਰ ਉਹ ਘੱਟ ਹੋ ਜਾਂਦੇ, ਕਿਉਂਕਿ ਹਾਂਜੀ ਆਪਾਂ ਦੇਖਦੇ ਨਾ ਕਿ ਆਮ ਜੀ ਗੱਲ ਹੀ ਹੈ, ਸਧਾਰਨ ਜਦੋਂ ਕੋਈ ਪ੍ਰੋਗਰਾਮ ਦੇ ਵਿੱਚ ਫੰਡਾਂ ਦੀ ਕਟੌਤੀ ਹੁੰਦੀ ਤੇ ਸਭ ਤੋਂ ਵੱਡੀ ਗਾਜ ਜੇ ਡਿੱਗਦੀ ਤੇ ਪਹਿਲਾਂ ਉਹਦੀ ਇੰਪਲਾਇਮੈਂਟ ਤੇ ਡਿੱਗਦੀ ਹੈ ਕਿ ਬਈ ਮੁਲਾਜ਼ਮ ਘੱਟ ਕਰੋ ਪਹਿਲਾਂ, ਖਰਚਾ ਬਚਾਉਣਾ ਕਿੱਦਾਂ, ਖਰਚਾ ਬਚਾਉਣਾ ਹਾਂਜੀ ਖਰਚਾ ਬਚਾਉਣਾ ਕਿੱਦਾਂ, ਸੈਲਰੀਆਂ ਰੋਕ ਕੇ, ਸੈਲਰੀ ਬਹੁਤ ਹਾਂਜੀ ਫੰਡਾਂ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਸੈਲਰੀ ਦੇ ਵਿੱਚ ਹੀ ਆਉਂਦਾ ਹਾਂਜੀ। ਹੁਣ ਜਦੋਂ ਜਿੱਥੇ ਹਜ਼ਾਰਾਂ ਤੋਂ ਲੱਖਾਂ ਹੀ ਲੋਕ ਹਾਂਜੀ ਇੰਪਲੋਏ ਕਰਦੇ ਆ, ਹੁਣ ਤੁਸੀਂ ਉਹਨਾਂ ਵਿੱਚੋਂ ਕੁਝ ਹਜ਼ਾਰ ਘਟਾ ਦੋਗੇ ਤਾਂ ਆਬਵੀਅਸਲੀ ਉਹਨੂੰ ਮਲਟੀਪਲਾਈ ਕਰ ਲਓ ਨਾ ਹਾਂਜੀ ਵੀ ਉਸ ਹਿਸਾਬ ਦੇ ਨਾਲ ਵੀ ਕਿੰਨਾ ਜਿਹੜਾ ਉਸ ਦੇ ਵਿੱਚ ਜਿਹੜਾ ਫਰਕ ਪੈਂਦਾ ਹੈ। ਜੀ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਹੀ ਹੁੰਦੀਆਂ ਆ। ਜੀ ਕੈਲੀਫੋਰਨੀਆ ਨਾ ਹਮੇਸ਼ਾ ਆਪਣੇ ਲਈ ਇੱਕ ਰੇਨੀ ਡੇ ਫੰਡ ਰੱਖਦਾ ਰਿਹਾ ਹੈ, ਠੀਕ ਹੈ ਵੀ ਰੱਬ ਨਾ ਕਰੇ ਵਿਪਤਾ ਪੈ ਗਈ ਤਾਂ ਮਨੀ ਕਿੱਥੋਂ ਰਾਸ਼ੀ ਲਿਆਉਣੀ ਆ। ਉਹ ਵੀ ਇਸ ਵਾਰ ਜਿਹੜੀ ਆ ਦੁਵਿਧਾ ਦੇ ਵਿੱਚ ਆ ਵੀ ਪਤਾ ਨਹੀਂ ਇਸ ਵਾਰ ਕੈਲੀਫੋਰਨੀਆ ਕੋਲ ਰਹੂਗੀ ਮਨੀ ਕਿ ਨਹੀਂ। ਸਾਈਡ ਤੇ ਕੁਝ ਜਿੱਦਾਂ ਰੱਖੇ ਹੁੰਦੇ ਨਾ ਵੀ ਕਿਸੇ ਨੇ ਇੱਟ ਪਿੱਛੇ ਲਗਾ ਕੇ ਰੱਖੇ ਆ, ਕਿਸੇ ਨੇ ਸੰਦੂਕ 'ਚ ਲਗਾ ਕੇ ਰੱਖੇ ਆ, ਕਿਸੇ ਨੇ ਜਰਾਬਾਂ 'ਚ ਪਾਏ ਆ, ਕਿਸੇ ਨੇ ਕਿਤੇ ਲਗਾਏ, ਰਿਜ਼ਰਵ ਫੰਡ। ਉਹ ਫੰਡ ਜਿਹੜੇ ਕਹਿੰਦੇ ਵੀ ਉਹਦੇ ਤੇ ਵੀ ਗਾਜ ਡਿੱਗ ਸਕਦੀ ਜੀ, ਵੀ ਜੇ ਉਹ ਵੀ ਨਾ ਰਹੇ ਤਾਂ ਜੇ ਰੱਬ ਨਾ ਕਰੇ ਕੋਈ ਵਾਈਲਡ ਫਾਇਰ ਆ ਜਾਂਦੀ ਆ, ਕੋਈ ਇਦਾਂ ਦੀ ਨੈਚੁਰਲ ਕੁਦਰਤੀ ਵਿਪਤਾ ਹੜ੍ਹਾਂ ਦੀ ਆਉਂਦੀ ਆ, ਕੀ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਬਣਨਾ ਹੈ। ਸੋ ਇਹ ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਇਸ ਟਾਈਮ ਕੈਲੀਫੋਰਨੀਆ ਦੇ ਸਾਹਮਣੇ ਆ, ਜਿਸ ਨੂੰ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਤੇ ਉਹ ਸਮਝ ਨੂੰ ਵਰਤਦੇ ਹੋਏ ਇਸ ਵਾਰ ਜਿਹੜੀਆਂ ਆ ਰਹੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ। ਦੂਜੀ ਗੱਲ ਇਹ ਹੈ ਨਾ ਕਿ ਰਾਜਕਰਮਬੀਰ ਸਿੰਘ ਜੀ, ਕਿ ਜਦੋਂ ਇਹ ਚੀਜ਼ਾਂ ਜਿਵੇਂ ਤੁਸੀਂ ਕਿਹਾ ਕਿ ਕੁਦਰਤੀ ਵਿਪਤਾ ਵਾਸਤੇ ਫੰਡ ਜਾਂ ਕੋਈ ਹੋਰ ਕਿਸੇ ਵੀ ਕੁਦਰਤੀ ਕਰੋਪੀ ਜਾਂ ਕਿਸੇ ਹੋਰ ਭਿਆਨਕ ਸਥਿਤੀ ਵਾਸਤੇ, ਜਦੋਂ ਇਹਦਾ ਮਤਲਬ ਤਾਂ ਇਹ ਬਣਦਾ ਕਿ ਸਰਕਾਰ ਨੇ ਲੋਕਾਂ ਨੂੰ ਛੱਡ ਦਿੱਤਾ ਕਿ ਤੁਸੀਂ ਭਾਈ ਆਪਦੇ ਹਾਲ ਤੇ ਜਿਉ। ਹੁਣ ਇੱਕ ਪਾਸੇ ਲੋਕ ਮਹਿੰਗਾਈ ਦੀ ਮਾਰ ਚੱਲ ਰਹੇ ਨੇ, ਇੱਕ ਪਾਸੇ ਕ੍ਰਾਈਮ, ਸਮਾਲ ਬਿਜ਼ਨਸ ਜਿਹੜਾ ਓਨਰ ਹੈ, ਛੋਟਾ ਕਾਰੋਬਾਰੀ ਹੈ, ਉਹ ਕ੍ਰਾਈਮ ਦੀ ਮਾਰ ਚੱਲ ਰਿਹਾ। ਦੂਜੇ ਪਾਸੇ ਉਹਨੂੰ ਕੋਈ ਉੱਪਰੋਂ ਵੀ ਕੋਈ ਰਾਹਤ ਵਾਲੀ ਗੱਲ ਨਹੀਂ ਕਿ ਉਹ ਕਹਿੰਦੇ, ਸਰਕਾਰ ਕਹਿੰਦੀ ਵੀ ਤੇਰੀ ਬਣੀ ਤੂੰ ਆਪੇ ਨਿਬੇੜ। ਇੱਥੋਂ ਤਾਂ ਇਹ ਪ੍ਰਤੀਤ ਹੁੰਦਾ। ਨਹੀਂ ਬਿਲਕੁਲ ਇਹ ਗੱਲ ਤੁਹਾਡੀ ਜਾਇਜ਼ ਆ, ਵਾਜਿਬ ਆ। ਰੀਜ਼ਨ ਇਹੀ ਹੈ ਇਸ ਚੀਜ਼ ਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਆਪੋ ਆਪਣੇ ਹਾਲ ਦੇ ਉੱਤੇ ਸੱਦਿਆ ਹੋਇਆ, ਛੱਡਿਆ ਹੋਇਆ ਆ। ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਦੇ ਲਈ ਬਹੁਤ ਜ਼ਿਆਦੀਆਂ ਰੈਗੂਲੇਸ਼ਨਸ ਆ ਕਿ ਕੋਈ ਹੋਰ ਸੂਬੇ ਵਾਲਾ ਕੋਈ ਸੁਣਦਾ ਉਹ ਦੱਸ ਸਕਦਾ ਹੈ ਵੀ ਕਿੰਨੇ ਉੱਥੇ ਲਾਇਸੈਂਸ ਘੱਟ ਲੈਣੇ ਪੈਂਦੇ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ, ਕਿੰਨੇ ਜਿਹੜੀਆਂ ਲਾਇਸੈਂਸ ਦੀਆਂ ਫੀਸ ਇੱਥੇ ਵੱਧ ਦੇਣੀਆਂ ਪੈਂਦੀਆਂ ਉਹ ਬਿਜ਼ਨਸ ਨੂੰ ਰਨ ਕਰਨ ਦੇ ਲਈ। ਉੱਤੋਂ ਕ੍ਰਾਈਮ ਦਾ ਰੌਲਾ ਹੋਵੇ, ਬੋਲਬਾਲਾ ਹੋਵੇ, ਇਹੀ ਨਾ ਪਤਾ ਹੋਵੇ ਵੀ ਕੀ ਜਿਹੜਾ ਉਹ ਅੱਗੇ ਬਣਨਾ ਹੈ। ਕੋਵਿਡ ਦਾ ਜਿਹੜਾ ਸਮਾਂ ਨਾ, ਇੱਕ ਟਾਈਮ ਤੇ ਲੋਕਾਂ ਨੇ ਉਦੋਂ ਸੋਚਿਆ ਸੀ ਪ੍ਰਵੀਨ ਵੀ ਇੱਥੇ ਤਾਂ ਸਭ ਕੁਝ ਠੱਪ ਹੋ ਜਾਣਾ, ਪਰ ਹੋਇਆ ਸਭ ਕੁਝ ਉਲਟ ਬਿਲਕੁਲ। ਉਦੋਂ ਕਿਉਂਕਿ ਗਵਰਨਮੈਂਟ ਨੇ ਮਨੀ ਬਹੁਤ ਜ਼ਿਆਦਾ ਇੰਜੈਕਟ ਕੀਤੀ, ਵੱਡੇ ਵੱਡੇ ਟੀਕੇ ਜਿਹੜੇ ਉਹ ਲਾਏ, ਟ੍ਰਿਲੀਅਨਸ ਆਫ ਡਾਲਰ ਨਵੇਂ ਛਾਪ ਕੇ ਲੋਕਾਂ ਦੀਆਂ ਜੇਬਾਂ ਜਿਹੜੀਆਂ ਉਹ ਭਰ ਦਿੱਤੀਆਂ, ਕੰਪਨੀਆਂ ਦੀਆਂ ਜੇਬਾਂ ਜਿਹੜੀਆਂ ਉਸ ਦੇ ਵਿੱਚ ਉਹ ਭਰ ਦਿੱਤੀਆਂ। ਉਹ ਮਨੀ ਨੂੰ ਲੋਕਾਂ ਨੇ ਜਿਉਂ ਦੀ ਤਿਉਂ ਉਦਾਂ ਹੀ ਸਪੈਂਡ ਕਰ ਲਿਆ, ਰੱਖਿਆ। ਜਿੱਦਾਂ ਰੇਨੀ ਡੇ ਫੰਡ ਕੈਲੀਫੋਰਨੀਆ ਵਾਲੇ ਬਜਟ ਦੇ ਵਿੱਚ ਰੱਖਦੇ ਆ, ਚਾਹੀਦਾ ਤਾਂ ਇਹ ਸੀਗਾ ਲੋਕਾਂ ਨੂੰ ਵੀ ਚੱਲ ਆਪਣਾ ਬਚਾਅ ਕਰਦੇ ਆ, ਵੀ ਰੱਖ ਲਈਏ ਕਿਤੇ ਕੰਮ ਆ ਜਾਣਗੇ, ਪਰ ਸਾਰੇ ਜਣੇ ਏਦਾਂ ਨਹੀਂ ਕਰ ਸਕੇ। ਬਹੁਤਾਤ ਦੇ ਵਿੱਚ ਲੋਕਾਂ ਨੂੰ ਉਹ ਇੱਕ ਆਦਤ ਪੈਣੀ ਸ਼ੁਰੂ ਹੋ ਗਈ ਜ਼ਿਆਦਾ ਖਰਚਾ ਕਰਨ ਦੀ। 1 2 3 ਵਾਰੀ ਚੈੱਕ ਆ ਗਏ
ਤੇ ਉਹ ਸੋਚਣ ਬੰਦੇ ਨੂੰ ਇਦਾਂ ਲੱਗਣ ਲੱਗ ਜਾਂਦਾ, ਰੂਟੀਨ ਜੀ ਬਣ ਜਾਂਦੀ ਹੈ ਹਾਂਜੀ ਹਾਂਜੀ ਵੀ ਵੀ ਹੁਣ ਤਾਂ ਡਿੱਗੇ ਆ ਪਏ ਹੀ ਜਾਣਾ ਹੈ, ਘਰੇ। ਹੁਣ ਤਾਂ ਆ ਹੀ ਜਾਣਾ ਹੈ ਚੈੱਕ, ਹਾਂ ਇੱਕ ਫੇਰ ਆ ਜਾਣਾ, ਉਹ ਅੱਛਾ ਹੂੰ ਆ ਮਿਲ ਜਾਣਾ ਹੈ, ਅੱਛਾ ਉਹ ਮਿਲ ਜਾਣਾ ਹੈ। ਉਹ ਹੂੰ ਬੰਦੇ ਨੂੰ ਆਦਤ ਜੀ ਪੈ ਗਈ। ਉਸ ਤੋਂ ਬਾਅਦ 'ਚ ਕੀ ਹੋਇਆ, ਬਹੁਤੇ ਲੋਕਾਂ ਨੂੰ ਜਿੱਦਾਂ ਉਹ ਜਿਨ੍ਹਾਂ ਨੇ ਕਦੀ ਸੋਚ ਕੇ ਖਰਚਾ ਨਹੀਂ ਸੀ ਕੀਤਾ, ਹਾਂਜੀ ਉਹਨਾਂ ਨੂੰ ਇਹ ਮੁਸ਼ਕਿਲ ਆ ਗਈ ਵੀ ਹੁਣ ਉਹਨਾਂ ਨੇ ਕ੍ਰੈਡਿਟ ਕਾਰਡਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕਰਜ਼ਾ ਹੂੰ ਚੱਕਣਾ ਸ਼ੁਰੂ ਕਰਤਾ। ਜੀ ਜੀ ਸਭ ਕੁਛ ਉਸ ਦੇ ਥਰੂ ਜਿਹੜਾ ਉਹ ਵਰਤਣਾ ਸ਼ੁਰੂ ਕਰਤਾ। ਹੂੰ ਉਹਨਾਂ ਨੂੰ ਜਿਹੜੀ ਉਹ ਹੁਣ ਪ੍ਰੋਬਲਮ ਬਹੁਤ ਵੱਡੀ ਹੈ। ਹਾਂਜੀ ਅਮਰੀਕਾ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਅਮਾਊਂਟ ਇਸ ਟਾਈਮ ਜੀ ਡੈਟ ਦਾ ਜੀ ਉਹ ਕ੍ਰੈਡਿਟ ਕਾਰਡਾਂ ਦੇ ਉੱਤੇ ਆ। ਤੇ ਹੂੰ ਕ੍ਰੈਡਿਟ ਕਾਰਡਾਂ ਦੀ ਜਿਹੜੀ ਇੰਟਰਸਟ ਰੇਟ ਆ, ਉਹ ਹਾਂਜੀ ਬੰਦਾ ਸੁਣ ਕੇ ਉਦਾਂ ਹੀ ਪੈਰਾਂ ਥੱਲੋਂ ਜ਼ਮੀਨ ਲੰਘ ਜ਼ਮੀਨ ਜਾਂਦੀ ਆ। ਨਿਕਲ ਜਾਂਦੀ ਹੈ 20-20% 25-25% ਉਸ ਦੇ ਉੱਤੇ ਇੰਟਰਸਟ ਪੈਂਦਾ ਆ। ਤੇ ਹੂੰ ਕੋਈ ਵੀ ਲੋਕ ਸਮਝਣ ਨੂੰ ਤਿਆਰ ਨਹੀਂ ਜਾਂ ਹੂੰ ਮੰਨਣ ਨੂੰ ਤਿਆਰ ਨਹੀਂ। ਕਬੂਤਰ ਅੱਖਾਂ ਮੀਟ ਕੇ ਬੈਠਾ ਹੈ ਵੀ ਹਾਂ ਬਿੱਲੀ ਹੈਨੀ ਹੈ ਆ, ਨਹੀਂ ਹੈ ਨਹੀਂ ਵੀ ਆਪਾਂ ਦੁੱਧ ਪੀ ਜਾਣਾ ਆ। ਇਹ ਹੂੰ ਨਹੀਂ ਪਤਾ ਵੀ ਇਕਨੋਮੀ ਨੇ ਕਦੋਂ ਜਿਹੜਾ ਉਹ ਛੜੱਪਾ ਮਾਰ ਕੇ ਗਿੱਚੀ ਫੜ ਲੈਣੀ। ਬਿਲਕੁਲ ਦੂਜੀ ਗੱਲ ਇਹ ਵੀ ਹੈ ਨਾ ਕਿ ਜੇਕਰ ਇੱਕ ਸੀ ਤਾਂ ਇਹ ਇਕਨੋਮਿਕਲੀ ਰਿਲੈਕਸੇਸ਼ਨ ਫਾਈਨੈਂਸ਼ੀਅਲ ਤੌਰ ਤੇ ਮਾੜੇ ਪਰ ਟਾਈਮ ਦੇ ਲਈ ਮਦਦ ਸੀਗੀ। ਮਦਦ ਸੀਗੀ ਹਾਂਜੀ, ਪਰ ਹੂੰ। ਉਹਨੇ ਆਦਤਾਂ ਵਿਗਾੜ ਦਿੱਤੀਆਂ, ਉਹ ਬੈਕਫਾਇਰ ਹੀ ਕਰ ਗਈ ਇੱਕ ਉਹ ਤਰੀਕੇ ਨਾਲ। ਹੁਣ ਕਈ ਵਾਰੀ ਨਾ ਆਪਾਂ ਸਾਰੇ ਜਣੇ ਕਸੂਰ ਕੱਢ ਦਿੰਦੇ ਵੀ ਇਹ ਸਰਕਾਰਾਂ ਨੂੰ ਦੇਣਾ ਨਹੀਂ ਸੀ ਚਾਹੀਦਾ। ਹੂੰ ਜੇ ਉਹ ਦਿੰਦੇ ਤਾਂ ਵੀ ਫਸਦੇ ਆ, ਜੇ ਨਹੀਂ ਜੇ ਦਿੰਦੇ ਨਹੀਂ ਦਿੰਦੇ ਤਾਂ ਵੀ ਫਸਦੇ। ਤੁਸੀਂ ਕੀ ਹਾਂਜੀ ਕੀਤਾ ਓਏ? ਹਾਂਜੀ ਬਿਲਕੁਲ ਉਹ ਹਾਂਜੀ ਏਦਾਂ ਹੀ ਕਰਦੇ ਆ। ਜਿੰਨਾਂ ਹੂੰ ਮੁਲਕਾਂ ਨੂੰ ਨਹੀਂ ਮਿਲਿਆ, ਉਹ ਕਹਿੰਦੇ ਹੂੰ ਦੇਖੋ ਅਮਰੀਕਾ ਕੈਨੇਡਾ ਵਾਲਿਆਂ ਨੇ ਲੋਕਾਂ ਦੀਆਂ ਜੇਬਾਂ ਭਰਤੀਆਂ, ਭਰਤੀਆਂ ਤੁਸੀਂ ਸਹੀ ਕੀ ਗੱਲ ਕੀਤਾ ਓਏ? ਤੁਸੀਂ ਕੀਤਾ ਤੁਸੀਂ ਕੀ ਕੀਤਾ? ਹਨਾ ਵੀ ਜੇ ਉਹ ਫਿਰ ਇਹ ਚੀਜ਼ ਹੋ ਜਾਂਦੀ ਆ। ਹੂੰ ਹੁਣ ਇਹ ਤਾਂ ਹੁਣ ਇੰਨੀ ਕੁ ਤਾਂ ਬੰਦੇ ਨੂੰ ਆਪ ਕਾਮਨ ਸੈਂਸ ਤੇ ਕਾਮਨ ਸਮਝ ਜਿਹੜੀ ਉਹ ਜ਼ਰੂਰ ਚਾਹੀਦੀ ਆ ਹਾਂਜੀ ਵੀ ਜੇ ਤੁਹਾਡੇ ਕੋਲ ਕੁਝ ਐਕਸਟਰਾ ਮਨੀ ਹੈਗੀ ਆ, ਉਹਨੂੰ ਐਜ਼ ਇਨਵੈਸਟਮੈਂਟ ਵਿੱਚ ਤੁਸੀਂ ਐਜ਼ ਇਨਵੈਸਟਮੈਂਟ ਵਰਤਣ ਲੱਗੇ ਆ ਹੂੰ ਕਿ ਖਰਚਾ ਖਰਚਾ ਹੀ ਕਰਨ ਲੱਗੇ ਆ ਲੱਗੇ ਆ। ਬਿਲਕੁਲ। ਇਹ ਚੀਜ਼ ਤਾਂ ਆਪ ਨੂੰ ਤੇ ਸੋਚਣਾ ਦੂਜੀ ਪੈਣਾ। ਵੱਡੀ ਗੱਲ ਜਿਹੜੀ ਹੈ, ਜਿੱਥੇ ਹੁਣ ਇੱਕ ਪਾਸੇ ਆਈਟੀ ਸੈਕਟਰ ਦੇ ਵਿੱਚੋਂ ਜੌਬਸ ਜਾ ਰਹੀਆਂ ਲਗਾਤਾਰ। ਬਾਇਓਟੈਕ ਟੈਕ ਦੋਨੋਂ ਹਾਂਜੀ ਇੰਡਸਟਰੀ ਚ। ਇੱਕ ਟੈਕ ਆਟੋ ਆ, ਕੋਈ ਇਸ ਤਰ੍ਹਾਂ ਦੀ ਵੈਬਸਾਈਟ ਆ, ਮੈਂ ਪਿਛਲੇ ਦਿਨ ਉਹਨਾਂ ਦੀ ਰਿਪੋਰਟ ਪੜ੍ਹੀ, 2,40,45,000 ਜੌਬ ਪਿਛਲੇ 2023 ਦੇ ਵਿੱਚ ਗਈਆਂ ਜੌਬਸ। ਜੀ ਜੀ 2,40,45 ਘੱਟ ਹੋਈਆਂ ਸੀਗੀਆਂ। ਹਾਂਜੀ ਘੱਟ ਹੋਈਆਂ। ਹੁਣ ਦੂਜੇ ਪਾਸੇ ਆਪਾਂ ਪ੍ਰੋਗਰਾਮਾਂ ਦੀ ਚਰਚਾ ਕਰਕੇ ਹਟੇ ਹਾਂ ਕਿ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੇ ਫੰਡ ਕੱਟ ਕਰਤਾ, ਤੇ ਉੱਥੇ ਵੀ ਖਤਰਾ ਮੰਡਰਾਉਣ ਲੱਗਿਆ ਕਿ ਜਿਹੜੇ ਚਲੋ ਪਰਮਾਨੈਂਟ ਤਾਂ ਨਹੀਂ, ਪਰ ਜਿਹੜੇ ਟੈਂਪਰੇਰੀ ਹਾਇਰ ਸੀਗੇ ਉਹਨਾਂ ਦੇ ਰੁਜ਼ਗਾਰ ਉੱਤੇ ਖਤਰਾ ਹੈ। ਤਾਂ ਤੀਜੇ ਪਾਸੇ ਮਹਿੰਗਾਈ ਹੈ, ਚੌਥੇ ਪਾਸੇ ਕ੍ਰਾਈਮ ਬਹੁਤ ਵੱਡੀ ਚੀਜ਼ ਆ। ਜਿਵੇਂ ਆਪਾਂ 553 ਦੇ ਮਾਮਲੇ 'ਚ ਦੱਸਦੇ ਰਹੇ ਹਾਂ, ਸਮੈਸ਼ ਐਂਡ ਗ੍ਰੈਬ ਵਾਲੀ ਤੁਸੀਂ ਗੱਲ ਕਰਦੇ ਰਹੇ ਹਾਂ, ਸੈਨ ਹੂੰ ਫਰਾਂਸਿਸਕੋ ਦੇ ਹਾਲਾਤ, ਵੱਡੇ ਲਾਸ ਐਂਜਲਸ ਦੇ ਹਾਲਾਤ, ਸ਼ਹਿਰਾਂ ਦੇ ਆਪਦੇ ਜਿਹੜੇ ਉਹਨਾਂ ਦੀਆਂ ਛੋਟੇ ਸਿਟੀਜ਼ ਆ, ਉਹਨਾਂ ਦੀਆਂ ਰੈਵਨਿਊਜ਼ ਘਟਣਾ, ਲੋਕਾਂ ਦਾ ਮੂਵ ਹੋ ਜਾਣਾ। ਸੋ ਬਹੁਤ ਇੱਕ ਇਹ ਲੱਗਦਾ ਹੈ ਕਿ ਚੌਤਰਫਾ ਇੱਕ ਸੰਕਟ ਹੈ, ਜਿਹੜਾ ਸ਼ਾਇਦ ਅਸੀਂ ਹਲੇ ਉਹਨੂੰ ਮਹਿਸੂਸ ਨਹੀਂ ਕਰ ਪਾ ਰਹੇ, ਪਰ ਸ਼ਾਇਦ ਸਰਕਾਰ ਪੱਧਰ ਤੇ ਉਹ ਜਿਹੜਾ ਉਹ ਜ਼ਰੂਰ ਲੱਗਦਾ ਕਿ ਹੋਊਗਾ। ਨਹੀਂ, ਇਹ ਦੇਖੋ ਕਈ ਵਾਰੀ ਨਾ ਆਪਾਂ ਨੂੰ ਸਾਰੇ ਜਣੇ ਕਹਿ ਦਿੰਦੇ ਵੀ ਤੁਸੀਂ ਡਰਾ ਰਹੇ ਆ ਜਾਂ ਇਦਾਂ ਹਾਂਜੀ ਕਰ ਰਹੇ ਆ। ਇਹਦੇ ਬਾਰੇ ਆਪਾਂ ਗੱਲ ਕਰਦੇ ਬ੍ਰੇਕ ਤੋਂ ਬ੍ਰੇਕ ਤੋਂ ਬਾਅਦ ਹਾਂਜੀ ਬਾਅਦ ਦੇ ਵਿੱਚ ਹੂੰ ਹੂੰ ਰਿਐਲਿਟੀ ਕੀ ਆ, ਹੂੰ ਆਪਾਂ ਨੂੰ ਕੀ ਕਰਨਾ ਚਾਹੀਦਾ ਆ, ਜੀ ਜੀ ਡਰਨਾ ਚਾਹੀਦਾ ਨਹੀਂ ਡਰਨਾ ਚਾਹੀਦਾ, ਉਹ ਡਿਫਰੈਂਟ ਸਟੋਰੀ ਆ। ਹੂੰ ਪਰ ਕੰਨ ਤੇ ਲਿਖਿਆ ਕੀ ਪੜ੍ਹੀਏ, ਹਾਂਜੀ ਹਾਂਜੀ ਹੈ ਬਿਲਕੁਲ ਕੀ ਲਿਖਿਆ ਕੀ ਆ, ਹੂੰ ਉਹ ਆਪਾਂ ਇਸ ਦੇ ਬਾਰੇ ਚਰਚਾ ਕਰਦੇ ਹਾਂ ਇੱਕ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ, ਸਭ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਜੀ। ਸੋ ਗੱਲਬਾਤ ਆਪਾਂ ਕੈਲੀਫੋਰਨੀਆ ਦੀ ਇਕਨੋਮੀ ਨੂੰ ਲੈ ਕੇ ਚਰਚਾ ਜਿਹੜੀ ਉਹ ਕਰ ਰਹੇ ਸੀ। ਇਹ ਜ਼ਰੂਰ ਆਪਣੇ ਸਰੋਤੇ ਦੱਸਣ ਵੀ ਤੁਹਾਨੂੰ ਕੀ ਲੱਗ ਰਿਹਾ, ਤੁਹਾਨੂੰ ਕੀ ਕਿਆਸ ਰਹੀਆਂ ਨੇ ਵੀ ਇਹ ਕੈਲੀਫੋਰਨੀਆ ਦੀ ਇਕਨੋਮੀ ਜਾਂ ਓਵਰਆਲ ਜਾਂ ਤੁਹਾਡੇ ਦੇਖਣ ਚ ਕਿੰਨਾ ਕੁ ਬਦਲਿਆ ਜਾਂ ਕੀ ਕਿਹੋ ਜਿਹੇ ਹਾਲਾਤ ਲੱਗਦਾ, ਕੀ ਕਿੱਦਾਂ ਦੀ ਰਹੂਗੀ ਇਸ ਸਾਲ ਦੇ ਵਿੱਚ, ਕੀ ਪ੍ਰਭਾਵ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਆ, ਕੀ ਜਿਹੜੀ ਮਹਿੰਗਾਈ ਆਪਾਂ ਸਾਲ ਕੁ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਜਿੱਦਾਂ ਕਰ ਰਹੇ ਸੀਗੇ ਜੀ ਜੀ, ਕੀ ਆਪਾਂ ਉਹਦੇ ਆਦੀ ਹੋ ਗਏ ਆ ਹੁਣ? ਆਪਾਂ ਹੁਣ ਕੋਈ ਬੋਲ ਨਹੀਂ ਰਿਹਾ, ਉਹ ਟੀਕਾ ਆਪਾਂ ਨੂੰ ਚੁਭਣੋਂ ਹਟ ਗਿਆ ਵੀ ਉਹ ਇੰਨੀ ਕੁ ਦਵਾਈ ਜਿਹੜੀ ਉਹ ਮਿਲ ਗਈ ਆਪਾਂ ਨੂੰ ਵੀ ਆਪਾਂ ਨੂੰ ਕੋਈ ਫਰਕ ਨਹੀਂ ਜਿਹੜਾ ਉਹ ਪੈ ਰਿਹਾ। ਕੀ ਮਹਿੰਗਾਈ ਦਾ ਅਸਰ ਖਤਮ ਹੋ ਗਿਆ ਜਾਂ ਕਿੱਦਾਂ? ਕੀ ਤੁਹਾਨੂੰ ਕੀ ਲੱਗਦਾ ਵੀ ਇਕਨੋਮੀ ਦੇ ਆਊਟਲੁੱਕ ਕੀ ਆ, ਭਵਿੱਖਬਾਣੀ ਕੀ ਆ ਤੁਹਾਡੇ ਹਿਸਾਬ ਨਾਲ? ਕਿਆਸ ਰਾਈ ਜਿਹੜੀ ਉਹ ਕੀ ਹੋਣ ਵਾਲੀ ਆ, ਇਹ ਜ਼ਰੂਰ ਸ਼ੇਅਰ ਕਰੋ। ਸਾਂਝ ਪਾ ਸਕਦੇ ਆ 408 272 5200 ਦੇ ਉੱਤੇ ਜਿਹੜੀ ਉਹ ਕਾਲ ਕਰਕੇ। ਕਿਸੇ ਵੀ ਸੂਬੇ ਦੇ ਕਾਮਯਾਬ ਹੋਣ ਦੇ ਜਿਹੜੇ ਕਈ ਚਿੰਨ੍ਹ ਹੁੰਦੇ ਆ, ਪਤਾ ਲੱਗਦਾ ਵੀ ਕੀ ਹੋ ਰਿਹਾ। ਕੋਈ ਨਵਾਂ ਬਿਜ਼ਨਸ ਖੁੱਲ ਰਿਹਾ ਹੋਵੇ ਜੀ, ਕੋਈ ਲੋਕ ਨਵੇਂ ਇੱਥੇ ਆ ਰਹੇ ਹੋਣ, ਇਹ ਸਾਰੀ ਇੱਕ ਚਿੰਨ੍ਹ ਹੁੰਦੇ ਆ ਵੀ ਇੱਥੇ ਇਕਨੋਮੀ ਬੂਮ ਚ ਆ। ਲੋਕ ਸੋਚਦੇ ਆ ਵੀ ਅਸੀਂ ਇੱਥੇ ਜੜ੍ਹਾਂ ਲਾ ਸਕਦੇ ਆ, ਪੈਰ ਰੱਖ ਸਕਦੇ ਆ ਤੇ ਵੱਧ ਫੁੱਲ ਸਕਦੇ ਆ। ਪਰ ਬੀਤੇ ਸਮੇਂ ਦੇ ਵਿੱਚ ਕੈਲੀਫੋਰਨੀਆ ਦੇ ਹਾਲਾਤ ਇਦਾਂ ਦੇ ਬਣੇ ਆ ਜੀ, ਇੱਥੋਂ ਲੋਕ ਪਲਾਇਨ ਕਰ ਰਹੇ ਆ। ਐਕਸੋਡਸ ਜਿਹੜਾ ਇੱਕ ਸ਼ਬਦ ਅਕਸਰ ਵਰਤਿਆ ਜਾਂਦਾ ਹੈ, ਤੇ ਬਿਜ਼ਨੈਸਿਸ ਛੱਡ ਕੇ, ਚਾਹੇ ਛੋਟੇ ਆ ਚਾਹੇ ਕੋਈ ਵੱਡੇ ਆ, ਉਹ ਕਈ ਸੂਬੇ ਬਦਲ ਰਹੇ ਆ ਜੀ ਜੀ। ਕੀ ਤੁਹਾਨੂੰ ਲੱਗਦਾ ਵੀ ਇਹ ਕਾਰਨ ਆ? ਕਿਹੜੀਆਂ ਪਾਲਿਸੀਜ਼ ਤੋਂ ਦੁਖੀ ਹੋ ਕੇ ਕੋਈ ਲੋਕ ਜਾ ਰਹੇ ਆ, ਜਾਂ ਵੈਸੀ ਇੱਕ ਰੈਟੋਰਿਕ ਆ ਜਿੱਦਾਂ ਕਹਿੰਦੇ ਆ ਵੀ ਇੱਕ ਬਰਤਾਂਤ ਇਦਾਂ ਦਾ ਵੀ ਕੀ ਕੈਲੀਫੋਰਨੀਆ ਦੇ ਉਲਟੇ ਬਰਤਾਂਤ ਸਿਰਜਿਆ ਜਾ ਰਿਹਾ? ਇਹ ਰਿਐਲਿਟੀ ਹੈ? ਤੁਹਾਨੂੰ ਕੀ ਲੱਗਦਾ ਹੈ ਵੀ ਕੀ ਤੁਹਾਨੂੰ ਰਹਿਣਾ ਸੌਖਾ ਲੱਗ ਰਿਹਾ? ਅੱਜ ਤੁਹਾਨੂੰ ਮੌਕਾ ਮਿਲੇ ਕਿਸੇ ਹੋਰ ਸੂਬੇ 'ਚ ਜਾ ਕੇ ਵਸਣ ਦਾ, ਇਦਾਂ ਦੀ ਉਹ ਜੌਬ ਤੁਹਾਨੂੰ ਉੱਥੇ ਗਾਂਹ ਜਿਹੜੀ ਉਹ ਮਿਲ ਜਾਂਦੀ ਆ, ਤੇ ਕੀ ਤੁਸੀਂ ਛੱਡ ਕੇ ਚਲੇ ਜਾਓਗੇ? ਕਿਹੜੇ ਕਾਰਨਾਂ ਕਰਕੇ ਤੁਸੀਂ ਟਿਕੇ ਆ ਜਾਂ ਕਿਹੜੇ ਕਾਰਨਾਂ ਕਰਕੇ ਫਸੇ ਆ? ਹਾਂਜੀ ਬਿਲਕੁਲ, ਉਹ ਤੁਸੀਂ ਜ਼ਰੂਰ ਟਿਕਣਾ ਤੇ ਫਸਣਾ ਫਰਕ ਹੁੰਦਾ ਹੈ ਨਾ, ਵੀ ਉਹ ਤੁਸੀਂ ਜ਼ਰੂਰ ਸਾਂਝ ਪਾ ਸਕਦੇ ਆ 408 272 5200 ਦੇ ਉੱਤੇ। ਇੱਕ ਗੱਲ ਕਰਨ ਦਾ ਸਾਡਾ ਮੁੱਖ ਕਾਰਨ ਪ੍ਰਵੀਨ ਜੀ ਇਹ ਆ, ਇਲੈਕਸ਼ਨ ਈਅਰ ਆ ਜੀ। 3 ਸਾਲ ਤੇ ਆਪਾਂ ਸਾਰੇ ਜਣੇ ਸੌਂ ਜਾਂਦੇ ਆ ਵੀ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਕਈ ਵਾਰੀ ਆਪਾਂ ਰੌਲਾ ਰੱਪਾ ਉਦਾਂ ਪਾ ਲੈਂਦੇ ਆ, ਪਰ ਹੁਣ ਮੌਕਾ ਇਹ ਆ ਵੀ ਉਹ ਸਾਰਿਆਂ ਨੇ ਕੰਨ ਕੀਤੇ ਆ ਤੁਹਾਡੇ ਨਾਲ, ਤੁਹਾਡੇ ਦਰਾਂ ਦੇ ਉੱਤੇ ਉਹਨਾਂ ਨੇ ਵੋਟਾਂ ਮੰਗਣ ਦੇ ਲਈ ਵੀ ਆਉਣਾ, ਚਾਹੇ ਉਹ ਤੁਹਾਡੀ ਕਾਉਂਟੀ ਦਾ ਸੁਪਰਵਾਈਜ਼ਰ ਆ, ਸਿਟੀ ਦਾ ਕਾਉਂਸਲ ਮੈਂਬਰ ਆ, ਚਾਹੇ ਸਕੂਲ ਬੋਰਡ ਵਾਲਾ ਆ, ਚਾਹੇ ਅਸੈਂਬਲੀ ਮੈਂਬਰ ਆ, ਕਾਂਗਰਸਮੈਨ ਆ, ਸੈਨੇਟਰ ਆ ਤੇ ਪ੍ਰੈਜ਼ੀਡੈਂਟ ਆ, ਸਾਰਿਆਂ ਨੇ ਆ ਹੁਣ ਆਉਂਦੇ ਨਵੰਬਰ ਤੱਕ ਤੁਹਾਡੇ ਦਰਾਂ ਦੇ ਉੱਤੇ ਹੋਣਾ, ਆਪਣੇ ਇਸ਼ੂਜ਼ ਨੂੰ, ਆਪਣੇ ਜਿਹੜੀਆਂ ਸਮੱਸਿਆਵਾਂ ਆ, ਕੀ ਚੰਗਾ ਆ, ਕਿਹਨੂੰ ਹੋਰ ਸੁਧਾਰ ਹੋ ਸਕਦਾ। ਓਵਰਨਾਈਟ ਕੁਛ ਨਹੀਂ ਬਦਲਣਾ ਜੀ, ਸਭ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ। ਪਰ ਕੀ ਜਿਹੜੇ ਆ ਤੁਸੀਂ ਆਪਣੇ ਸੁਝਾਅ ਦੇ ਕੇ ਉਹ ਸੁਣਦੇ ਵੀ ਆ ਕਿ ਤੁਹਾਡੀ ਗੱਲ ਨੂੰ ਕਾਊਂਟਰ ਕਰ ਰਹੇ ਆ, ਕੀ ਆਪਣੀ ਸਮਝ ਗਲਤ ਆ ਜਾਂ ਉਹਨਾਂ ਦੀ ਸਮਝ ਗਲਤ ਆ? ਕਿਤੇ ਤਾਂ ਕੁਝ ਫਾਸਲਾ ਹੈਗਾ ਹੀ ਆ ਨਾ, ਵੀ ਜਿਹੜੀ ਗੱਲ ਇੱਕ ਦੂਜੇ ਦੀ ਆਪਾਂ ਬਰਾਬਰ ਨਹੀਂ ਹੈਗੇ, ਕਾਮਨ ਪਲੇਟਫਾਰਮ ਤੇ ਨਹੀਂ ਹੈਗੇ। ਸੋ ਉਹ ਜ਼ਰੂਰ ਉਹਨਾਂ ਦੇ ਨਾਲ ਗੱਲਾਂ ਜਿਹੜੀਆਂ ਉਹ ਕਰੋ। 408 272 5200 ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ। ਲੰਘੇ ਦਿਨੀ ਕੈਲੀਫੋਰਨੀਆ ਜਿਹੜੀ ਸਟੇਟ ਅਸੈਂਬਲੀ ਹੈ ਉੱਥੇ, ਮਾਫ ਕਰਨਾ, ਸੈਕਰਾਮੈਂਟੋ ਕੈਪੀਟਲ ਹਿੱਲ ਦੇ ਵਿੱਚ, ਉੱਥੇ ਪ੍ਰੋਟੈਸਟ ਕੀਤਾ ਸੀ ਕੁਝ ਲੋਕਾਂ ਨੇ, ਕੁਝ ਜਥੇਬੰਦੀਆਂ ਨੇ ਕ੍ਰਾਈਮ ਦੇ ਮਾਮਲੇ ਨੂੰ ਲੈ ਕੇ। ਉਹਨਾਂ ਦਾ ਜਿਹੜਾ ਕਈ ਉਹਨਾਂ ਦੇ ਵਿੱਚ ਸਿਟੀਜ਼ ਦੇ ਅਫੀਸ਼ੀਅਲਸ ਵੀ ਸੀਗੇ, ਸਿਟੀ ਦੇ ਵੱਖ-ਵੱਖ ਅਹੁਦਿਆਂ ਤੇ ਬੈਠੇ ਲੋਕ, ਉਹਨਾਂ ਨੇ ਇੱਕ ਬੜਾ ਮੁੱਦਾ ਜਿਹੜਾ ਪ੍ਰਮੁੱਖਤਾ ਦੇ ਨਾਲ ਚੁੱਕਿਆ ਸੀਗਾ। ਉਹ ਕਹਿੰਦੇ ਕਿ ਜੇਕਰ ਅਸੀਂ ਕ੍ਰਾਈਮ ਨੂੰ ਠੱਲ ਨਹੀਂ ਪਾਵਾਂਗੇ ਤਾਂ ਇਹਦਾ ਇਕੱਲਾ ਨੁਕਸਾਨ ਸਾਡੇ ਇਹ ਨਹੀਂ ਹੋਊਗਾ ਕਿ ਲੋਕਾਂ ਦੇ ਵਿੱਚ ਇਨਸਿਕਿਉਰਿਟੀ ਹੋਊਗੀ, ਇਹਦਾ ਸਭ ਤੋਂ ਵੱਡਾ ਨੁਕਸਾਨ ਸਾਨੂੰ ਰੈਵਨਿਊ ਦੇ ਤੌਰ ਤੇ ਵੀ ਹੋਣਾ। ਲੋਕ ਤਾਂ ਚਲੋ ਇਨਸਿਕਿਉਰ ਹੁੰਦੇ ਹੀ ਜਦੋਂ ਕ੍ਰਾਈਮ ਵੱਧਦਾ, ਕਹਿੰਦੇ ਕਿ ਸਾਡਾ ਕ੍ਰਾਈਮ ਜਦੋਂ ਵਧਣ ਕਰਕੇ ਸਾਡਾ ਰੈਵਨਿਊ ਘਟੂਗਾ, ਬਿਜ਼ਨਸ ਇੱਥੋਂ ਪਲਾਇਨ ਕਰ ਜਾਣਗੇ, ਤਾਂ ਕੀ ਅਸੀਂ ਉਦੋਂ ਜਾਗਾਂਗੇ ਕਿ ਸਾਨੂੰ ਕੋਈ ਪਾਲਿਸੀ ਲਿਆਉਣੀ ਚਾਹੀਦੀ ਹੈ ਜਾਂ ਸਾਨੂੰ ਕੋਈ ਕਾਨੂੰਨ ਬਣਾਉਣਾ ਚਾਹੀਦਾ ਕ੍ਰਾਈਮ ਨੂੰ ਰੋਕਣ ਵਾਸਤੇ, ਠੱਲ ਪਾਉਣ ਵਾਸਤੇ। ਦੂਜਾ ਜਿਹੜਾ ਲੋਕਾਂ ਦਾ, ਮੈਂ ਉਹਨਾਂ ਦੇ ਵਰਸ਼ਨ ਬਾਈਟਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਡੀਆ ਦੀ ਭਾਸ਼ਾ ਦੇ ਵਿੱਚ, ਜਦੋਂ ਮੈਂ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਟੈਕਸ ਪੇਅਰਸ ਦਾ ਸਭ ਤੋਂ ਵੱਡਾ ਜਿਹੜਾ ਗਿਲਾ ਕਹਿ ਲਓ ਜਾਂ ਸਭ ਤੋਂ ਵੱਡਾ ਉਲਾਂਭਾ ਕਹਿ ਲਓ, ਉਹ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਸਰਕਾਰ ਤੇ ਹੁੰਦਾ ਕਿ ਅਸੀਂ ਟੈਕਸ ਪੇ ਕਰ ਰਹੇ ਹਾਂ ਪਰ ਉਹਦੀ ਲੀਕੇਜ ਬਹੁਤ ਜ਼ਿਆਦਾ। ਉਹਦੀ ਲੀਕੇਜ ਮਤਲਬ ਸਰਕਾਰ ਜੇਲ੍ਹਾਂ ਦੇ ਵਿੱਚ ਪੈਸਾ ਲਾ ਰਹੀ ਹੈ, ਕੈਦੀਆਂ ਨੂੰ ਸਹੂਲਤਾਂ ਵੱਧ ਦੇ ਰਹੀ ਹੈ, ਜਿਹੜੇ ਬਾਹਰ ਲੋਕ ਨੇ ਉਹਨਾਂ ਦੀ ਜ਼ਿੰਦਗੀ ਨਾਲੋਂ ਉਹਨਾਂ ਦੀ ਜ਼ਿੰਦਗੀ ਕਿਤੇ ਵਧੀਆ, ਬਿਹਤਰ ਸਹੂਲਤਾਂ ਮਾਣਦੇ ਨੇ। ਇੱਕ ਇਹ ਪੁਆਇੰਟ। ਇੱਕ ਉਹ ਦੂਜਾ ਇਹ ਕਹਿ ਰਹੇ ਸੀਗੇ ਕਿ ਜੇਕਰ ਅਸੀਂ ਟੈਕਸ ਦੇ ਰਹੇ ਹਾਂ
ਪਰ ਇਹਦੇ ਬਾਵਜੂਦ ਅਸੀਂ ਇੱਕ ਐਸੇ ਮਾਹੌਲ ਦੇ ਵਿੱਚੋਂ ਲੰਘ ਰਹੇ ਹਾਂ, ਜਿਉਂ ਰਹੇ ਹਾਂ, ਜਿੱਥੇ ਸਾਨੂੰ ਪਲਾਇਨ ਕਰਨ ਬਾਰੇ ਸੋਚਣਾ ਪੈ ਰਿਹਾ। ਤਾਂ ਫਿਰ ਸਾਡੀ ਉਹਦੀ ਜਿਹੜੀ ਅਸੀਂ ਟੈਕਸ ਮਨੀ ਦਿੱਤੀ ਜਾਂ ਜਿਹੜਾ ਅਸੀਂ ਟੈਕਸ ਪੇ ਕੀਤਾ, ਉਹਦਾ ਫਿਰ ਮਾਇਨੇ ਕੀ ਰਹਿ ਜਾਂਦੇ ਆ, ਉਹਦੇ ਮਤਲਬ ਕੀ ਰਹਿ ਜਾਂਦੇ ਆ। ਮਤਲਬ ਅਸੀਂ ਤਾਂ ਕਮਾਈ ਕਰਦੇ ਹਾਂ, ਭੱਜਦੇ ਹਾਂ, ਦਿਨ ਰਾਤ ਦੌੜਦੇ ਹਾਂ, ਪਰ ਇਹਦੇ ਬਾਵਜੂਦ ਅਸੀਂ ਜਦੋਂ ਇੱਕ ਰਕਮ ਦੇ ਵਿੱਚੋਂ ਰਕਮ ਕੱਢ ਕੇ ਦਿੰਦੇ ਹਾਂ, ਉਹਦੀ ਸਾਨੂੰ ਆਊਟਪੁੱਟ ਕੁਛ ਦਿਖਦੀ ਨਹੀਂ। ਤੇ ਫਿਰ ਕਿਉਂ ਨਾ ਅਸੀਂ ਸੋਚੀਏ ਦੂਜੇ ਸਟੇਟਾਂ ਵੱਲ ਨੂੰ ਜਾਣ ਬਾਰੇ। ਬਿਲਕੁਲ। ਬਾਕੀ ਜਿਹੜੀ ਗੱਲ ਨਾ ਆਪਾਂ ਪ੍ਰੋਗਰਾਮ ਦੇ ਜਿਹੜੇ ਬ੍ਰੇਕ ਤੋਂ ਪਹਿਲਾਂ ਆਖੀ ਸੀ ਵੀ ਕਈ ਵਾਰੀ ਕਹਿਣਾ ਵੀ ਸ਼ਾਇਦ ਸਭ ਕੁਛ ਨੈਗੇਟਿਵ ਆ, ਨਹੀਂ ਸਭ ਕੁਛ ਨੈਗੇਟਿਵ ਨਹੀਂ ਹੁੰਦਾ, ਕੁਛ ਚੰਗਾ ਹੁੰਦਾ, ਕੁਛ ਮਾੜਾ ਹੁੰਦਾ ਆ। ਜੀ। ਪਰ ਇਹ ਗੱਲ ਕਰਨ ਦਾ ਮਕਸਦ ਇਸ ਲਈ ਸੀਗਾ ਵੀ ਜਦੋਂ ਇਕੋਨਮੀ ਅਨਸਰਟਨਟੀ ਹੋਵੇ, ਹਾਂਜੀ, ਬਿਲਕੁਲ। ਜਦੋਂ ਆਪਾਂ ਨੂੰ ਇਹ ਨਾ ਪਤਾ ਹੋਵੇ ਵੀ ਅੱਗੇ ਹੋਣਾ ਕੀ ਕੀ ਹੈ, ਹੋਣਾ, ਹਾਂਜੀ। ਆਪਣੇ ਸਭ ਕੁਛ ਧੁੰਦਲਾ ਆ, ਵੀ ਧੁੰਦ ਪਈ ਆ, ਕੁਛ ਪਤਾ ਨਹੀਂ ਅੱਗੇ ਕੀ ਆ ਰਿਹਾ, ਕੀ ਆ, ਛੋਟੀ ਗੱਡੀ ਆ ਕਿ ਟਰੱਕ ਆ ਰਿਹਾ, ਅੱਗੋਂ ਕੁਛ ਨਹੀਂ ਆਪਾਂ ਨੂੰ ਪਤਾ, ਹਨਾ। ਉਦੋਂ ਅੰਦਾਜ਼ੇ ਲਾਏ ਜਾਂਦੇ ਆ ਆਲੇ ਦੁਆਲੇ ਇੰਡਸਟਰੀ 'ਚ ਕੀ ਹੋ ਰਿਹਾ। ਆਪਾਂ ਟਰੱਕਿੰਗ ਇੰਡਸਟਰੀ ਨੂੰ ਹੱਥ ਲਾ ਕੇ ਦੇਖ ਲਓ, ਸਵੇਰੇ ਪ੍ਰੋਗਰਾਮ ਸੀ ਉਹਦਾ, ਹਾਂਜੀ, ਸਭ ਨੂੰ ਹੀ ਪਤਾ ਹੈ ਕਿ ਵੀ ਉਸ ਦੇ ਵਿੱਚ ਕਿੰਨੇ ਮੰਦੇ ਹਾਲਾਤ ਜਿਹੜੇ ਇਸ ਟਾਈਮ ਚੱਲ ਰਹੇ ਆ। ਉੱਭਰ ਜਾਣਗੇ, ਆਬਵੀਅਸਲੀ ਸਮਾਂ ਲੱਗਦਾ, ਪਰ ਜੋ ਰਾਈਟ ਨਾਓ ਆ ਉਹ ਕੀ ਆ, ਨਾਟ ਸੋ ਗੁੱਡ। ਜੀ। ਇਹ ਜੇ ਕਹੀਏ ਵੀ ਮੇਰੇ ਕਹੇ ਮੈਂ ਉਹਨੂੰ ਗੁੱਡ ਕਹਿ ਦੇਵਾਂ, ਮੇਰੇ ਕਹੇ ਉਹ ਗੁੱਡ ਨਹੀਂ ਹੋ ਜਾਣੀ। ਜੋ ਸਥਿਤੀ ਆਮ ਲੋਕਾਂ ਦੀ, ਉਹ ਤੁਹਾਨੂੰ ਜਿਹੜੀ ਨਬਜ਼ ਫੜਨੀ ਪੈਣੀ। ਚਲੋ ਇੱਕ ਦੱਸਣੀ ਪੈਣੀ। ਇੱਕ ਐਸਪੈਕਟ ਹੋਰ ਹੋ ਸਕਦਾ ਕਿ ਅਕਸਰ ਇਹ ਕਿਹਾ ਜਾਂਦਾ, ਆਪਾਂ ਜਦੋਂ ਗੱਲਾਂ ਸੁਣਦੇ ਲੋਕਾਂ ਤੋਂ, ਕਿ ਇਹਨਾਂ ਦਿਨਾਂ ਦੇ ਵਿੱਚ ਵੈਸੇ ਸਲੋ ਹੋ ਜਾਂਦੀ ਇੰਡਸਟਰੀ। ਜਨਵਰੀ, ਫਰਵਰੀ, ਮਾਰਚ, ਸਿਆਲਾਂ 'ਚ ਹੁੰਦੀ ਆ। ਬਿਲਕੁਲ। ਚਲੋ ਉਹ ਇੱਕ ਉਹਦੇ 'ਚ ਕਾਰਨ ਆ, ਉਹ ਜਿਵੇਂ ਸਬ ਸਬਜੈਕਟ ਹੋ ਜਾਂਦਾ ਨਾ, ਹਾਂ ਵੀ ਗਾਂ ਦੀ ਗਾਂ, ਉਹ ਕਾਰਨ ਹੋ ਸਕਦਾ। ਇੱਕ ਗੱਲ ਹੋਰ ਜਿਹੜੀ ਆਪਾਂ ਇੱਥੇ ਐਡ ਆਨ ਕਰ ਦੇਈਏ ਆਪਾਂ, ਕਿਉਂਕਿ ਵਾਜਬ ਹੈ ਤੇ ਢੁਕਵਾਂ ਸਮਾਂ ਉਹਦੇ ਲਈ, ਉਹ ਇਹ ਕਿ ਕੁਛ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਸ਼ਾਇਦ ਸਾਨੂੰ ਡਰਾਇਆ ਜਾ ਰਿਹਾ ਹੈ, ਜਾਂ ਸ਼ਾਇਦ ਇਹ ਨਹੀਂ ਹੋਣਾ। ਅਸਲ ਦੇ ਵਿੱਚ ਜਦੋਂ ਕੋਈ ਵੀ ਹਵਾਲਾ ਆਉਂਦਾ ਨਾ ਕਿਸੇ ਵੀ ਚੀਜ਼ ਦਾ, ਕਿ ਆਹ ਹੋ ਰਿਹਾ ਜਾਂ ਕਿਵੇਂ, ਉਹਦੇ ਪਿੱਛੇ ਸੋਰਸਿਸ ਹੁੰਦੇ ਆ। ਸੋਰਸਿਸ ਤੋਂ ਮਤਲਬ ਕਿ ਮੰਨ ਲਓ ਕਿਸੇ ਵੀ ਸੈਕਟਰ ਬਾਰੇ ਗੱਲ ਕਰ ਲਓ ਤੁਸੀਂ, ਟਰੱਕਿੰਗ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਟਰੱਕਿੰਗ ਦੇ ਪਿਛਲੇ ਮਹੀਨੇ ਦੇ ਵਿੱਚ ਕੰਪਨੀਜ਼ ਦਾ ਕੀ ਉਤਰਾਅ ਚੜ੍ਹਾਅ ਰਹੇ, ਉਹਨਾਂ ਦਾ ਕਿੰਨੀਆਂ ਬੰਦ ਹੋਈਆਂ, ਕਿੰਨੀਆਂ ਖੁੱਲੀਆਂ। ਇਹਨਾਂ ਸਾਰੇ ਸੋਰਸਿਸ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਕਨਕਲੂਜਨ ਕੱਢ ਕੇ ਇੱਕ ਰਿਪੋਰਟ ਬਣਦੀ ਹੈ। ਉਹ ਵੱਖ-ਵੱਖ ਰਿਪੋਰਟਾਂ ਵੱਖ-ਵੱਖ ਮਾਧਿਅਮ ਮੀਡੀਆ ਦੇ ਜਿਹੜੇ ਜ਼ਰੀਏ ਨੇ ਉਹ ਪ੍ਰਕਾਸ਼ਿਤ ਕਰਦੇ ਨੇ ਆਪਣੀਆਂ ਵੈਬਸਾਈਟਸ ਤੇ, ਆਪਣੇ ਚੈਨਲਾਂ ਉੱਤੇ। ਫਿਰ ਉਹਨਾਂ ਰਿਪੋਰਟਸ ਨੂੰ ਹੀ ਆਪਾਂ ਕੋਟ ਕਰਦੇ ਹਾਂ। ਸੋ ਉਹਦੇ 'ਚ ਸਾਡਾ ਪਰਸਨਲੀ ਕੁਛ ਨਹੀਂ ਹੁੰਦਾ, ਕਹਿਣ ਤੋਂ ਭਾਵ ਇਹ ਹੈ, ਉਹਦੇ 'ਚ ਵੱਖ-ਵੱਖ ਜਿੰਨੇ ਵੀ ਫੈਕਟ ਹੁੰਦੇ ਆ, ਫਿਗਰਸ ਹੁੰਦੇ ਆ, ਜਾਂ ਰੈਫਰੈਂਸਿਸ ਹੁੰਦੇ ਆ, ਜਾਂ ਜੋ ਵੀ ਉਹਨਾਂ ਨੇ ਤੱਤਸਾਰ ਕੱਢਿਆ ਹੁੰਦਾ, ਕਨਕਲੂਜਨ ਹੁੰਦਾ, ਉਹ ਆਪਾਂ ਉਹਨਾਂ ਚੀਜ਼ਾਂ ਬਾਰੇ ਦੱਸਦੇ ਹਾਂ। ਉਹ ਇੰਡਸਟਰੀ 'ਚੋਂ ਹੀ ਲਈਆਂ ਚੀਜ਼ਾਂ ਹੁੰਦੀਆਂ, ਇਨਪੁਟਸ ਹੁੰਦੀਆਂ, ਉਹ ਡਾਟਾ ਹੁੰਦਾ ਜਿਹਦੀ ਪੁਣ-ਛਾਣ ਕਰ ਲਈ ਜਾਂਦੀ। ਬਿਲਕੁਲ। ਇਹ ਬਿਲਕੁਲ ਸਹੀ ਜਿਹੜੀ ਇਸ ਚੀਜ਼ ਦੇ ਵਿੱਚ ਗੱਲ ਹੈਗੀ ਆ। ਬਾਕੀ ਤੁਸੀਂ ਹੋਰ ਇੰਡਸਟਰੀ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਆ ਕੀ ਜਿਹੜਾ ਉਹ ਚੱਲ ਰਿਹਾ ਹੈ। ਇਸ ਮੰਦੀ ਦਾ ਅਸਰ ਸਾਡੇ ਤੇ ਵੀ ਆ, ਕੋਈ ਦੋ ਰਾਹ। ਬਿਲਕੁਲ। ਜਦੋਂ ਕਿਸੇ ਬਿਜ਼ਨਸ ਦੇ ਕੋਲ ਮਨੀ ਨਹੀਂ ਹੈਗੀ ਸਪੈਂਡ ਕਰਨ ਦੇ ਲਈ, ਉਹ ਆਪਣੇ ਬਹੁਤ ਸਾਰੇ ਥਾਵਾਂ ਦੇ ਵਿੱਚ ਬਜਟ ਕੱਟ ਸਲੈਸ਼ ਜਿਹੜੇ ਉਹ, ਅਸੀਂ ਇਹ ਨਹੀਂ ਕਹਿੰਦੇ ਵੀ ਕੀ ਕਰਨਾ ਕੀ ਨਹੀਂ ਕਰਨਾ, ਪਰ ਤੁਸੀਂ ਜ਼ਿਆਦਾ ਸਾਰੇ ਜਾਣੇ ਸਮਝਦਾਰ ਹੈਗੇ ਆ। ਹਮੇਸ਼ਾ ਜਿਹੜਾ ਆ ਉਹ ਆਪਾਂ ਕਹਿੰਦੇ ਵੀ ਆ ਵੀ ਭਾਈ ਆਬਵੀਅਸਲੀ ਜੇ 4 ਪੈਸੇ ਬਚਦੇ ਹੁੰਦੇ ਆ ਜਿੱਥੇ, ਤੁਹਾਨੂੰ ਬਚਾਉਣੇ ਚਾਹੀਦੇ। ਕਈ ਵਾਰੀ ਕਿਸੇ ਦੇ ਨਾਲ ਗੱਲ ਕਰੋ ਐਡ ਵਾਲੀ, ਤਾਂ ਉਹ ਕਹਿੰਦੇ ਤੁਸੀਂ ਆਪ ਤਾਂ ਕਹਿੰਦੇ ਆ ਜਿਹੜੀ ਉਹ ਬਚਾਓ, ਦੈਟਸ ਓਕੇ, ਉਹ ਤਾਂ ਇੱਕ ਚਲੋ ਹਾਸਾ ਠੱਠਾ ਮਜ਼ਾਕ ਆ, ਉਹ ਪਾਰਟ ਆਫ ਲਾਈਫ ਆ, ਉਹ ਚੱਲ ਜਾਂਦਾ ਏਦਾਂ ਕਦੀ ਜਿਹੜੀ ਗੱਲ। ਪਰ ਪਰਛਾਵਾਂ ਸਾਡੇ ਤੇ ਵੀ, ਸਾਰਿਆਂ ਦੇ ਉੱਤੇ ਪੈਂਦਾ ਹੈ ਨਾ, ਵੀ ਉਹ ਆਪਾਂ ਨੂੰ ਉਹ ਨਜ਼ਰ ਜਿਹੜਾ ਉਹ ਆ ਰਿਹਾ ਹੁੰਦਾ। ਜਿਹੜੀ ਚਿੰਨ੍ਹਾਂ ਦੀ ਗੱਲ ਕਰ ਰਹੇ ਸੀ ਵੀ ਕੀ ਨਿਸ਼ਾਨੀਆਂ, ਵੀ ਅੱਗੇ ਕੀ ਆ ਰਿਹਾ ਆ। ਜਦੋਂ ਵੱਡੀਆਂ ਇਕੋਨਮੀਜ਼ ਆਪਣੇ ਬਜਟ ਕੱਟ ਕਰਨੀਆਂ ਸ਼ੁਰੂ ਕਰਦੀਆਂ, ਚਾਹੇ ਉਹ ਕੰਪਨੀਆਂ ਨੇ, ਚਾਹੇ ਉਹ ਸਟੇਟਾਂ ਨੇ, ਵੀ ਬਜਟ ਕੱਟਸ ਜਿਹੜੇ ਪ੍ਰੋਗਰਾਮਸ ਉਹ ਬੰਦ ਕਰਨੇ ਸ਼ੁਰੂ ਕਰਦੇ ਆ। ਜਦੋਂ ਇਕੋਨਮੀ ਚੰਗੀ ਚੱਲਦੀ ਹੁੰਦੀ, ਕੋਈ ਨਹੀਂ ਕਹਿੰਦਾ ਵੀ ਆਹ ਜਿਹੜਾ ਪ੍ਰੋਗਰਾਮ ਬੰਦ ਕਰੋ। ਉਹ ਕਹਿੰਦੇ ਵੀ ਇਹ 'ਚ ਆਹ ਐਡ ਕਰੋ, ਇਹ 'ਚ ਇੰਨੇ ਹੋਰ ਪਾਓ, ਇਹ 'ਚ ਆਹ ਘੱਟ ਆ, ਇਹ 'ਚ ਹੋਰ ਪਾਓ, ਇਹ ਏਦਾਂ ਕਰੋ। ਪਰ ਹੁਣ ਜਦੋਂ ਆਪਾਂ ਦੇਖ ਰਹੇ ਹਾਂ ਵੀ ਇੰਨੇ ਘਾਟੇ 'ਚ ਬਜਟ ਆ ਗਿਆ ਪਹਿਲਾਂ ਹੀ, ਉਹਦੇ ਵਿੱਚੋਂ ਫਿਰ ਹੋਰ ਪ੍ਰੋਗਰਾਮਾਂ 'ਚ ਕਟੌਤੀ ਜਿਹੜੀ ਉਹ ਹੋ ਸਕਦੀ ਆ, ਉਹ ਆ ਰਹੀ ਆ। ਉਹ ਇੱਕ ਦੂਰਅੰਦੇਸ਼ੀ ਹੋਈ ਹੁੰਦੀ ਆ। ਉਹ ਮੈਂ ਨਹੀਂ ਕਰ ਰਿਹਾ, ਉਹ ਪ੍ਰਵੀਨ ਨਹੀਂ ਕਰ ਰਿਹਾ, ਉਹ ਪੰਜਾਬੀ ਰੇਡੀਓ USA ਨਹੀਂ ਕਰ ਰਿਹਾ, ਉਹ ਗਵਰਨਰ ਜਿਹੜਾ ਉਹ ਕਰ ਰਿਹਾ, ਜਿਹਨੂੰ ਆਪਾਂ ਸਾਰਿਆਂ ਨੇ ਵੋਟਾਂ ਪਾ ਕੇ ਚੁਣਿਆ। ਇੱਕ ਇੱਥੇ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ। ਮੰਨ ਲਓ ਜਿਹੜਾ ਹੁਣ ਆਪਾਂ ਜੌਬਸ ਦੀ ਗੱਲ ਕੀਤੀ ਸੀ ਨਾ ਸ਼ੁਰੂ ਦੇ ਵਿੱਚ, ਜਿਹੜਾ ਵੀ ਭੈਣ ਭਰਾ ਕੋਈ ਵੀ ਆਪਣੇ ਵਰਗਾ ਕੋਈ ਮਾਤੜ ਬੰਦਾ, ਉਹਨੇ 2-3 ਥਾਈਂ ਇੰਟਰਵਿਊਜ਼ ਦਿੱਤੀਆਂ ਹੋਣਗੀਆਂ। ਜਦੋਂ ਹੁਣ ਇਹ ਗੱਲ ਸੁਣੂਗਾ ਕਿ ਯਾਰ ਫੰਡਾਂ ਦੇ ਵਿੱਚੋਂ ਕੱਟ ਹੋ ਰਿਹਾ, ਜਾਂ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਜੌਬਸ ਕਾਊਂਟੀਜ਼ ਦੇ ਵਿੱਚ ਨਹੀਂ ਮਿਲਣੀਆਂ, ਸਰਕਾਰ ਦੇ ਪ੍ਰੋਗਰਾਮਾਂ ਦੇ ਵਿੱਚ ਨਹੀਂ ਮਿਲਣੀਆਂ,
ਸਟੇਟ ਦੇ ਪ੍ਰੋਗਰਾਮਾਂ ਦੇ ਵਿੱਚ ਨਹੀਂ ਮਿਲਣੀਆਂ, ਉਹਨੂੰ ਕਿਵੇਂ ਚੰਗਾ ਲੱਗੂ? ਉਹ ਤਾਂ ਆਬਵੀਅਸਲੀ ਹੈ ਕਿ ਉਹਨੂੰ ਗਲਤ ਹੀ ਲੱਗਣਾ। ਉਹ ਗਲਤ ਤਾਂ ਜਿਹੜਾ ਲੱਗੂਗਾ, ਪਰ ਇਹ ਆ ਵੀ ਆਪਾਂ ਨੂੰ ਜ਼ਰੂਰ ਇਹ ਸਾਰੀਆਂ ਚੀਜ਼ਾਂ ਤੋਂ ਹਾਂ, ਆਪਾਂ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦੇ ਆ, ਸੌਣ ਲੱਗਿਆਂ ਵੀ ਤੇ ਉੱਠ ਕੇ ਵੀ, ਬਿਲਕੁਲ, ਵੀ ਇੱਕ ਤਾਂ ਚਲੋ ਪ੍ਰਮਾਤਮਾ ਸ਼ੁਕਰ ਆ ਜਿੰਦੇ ਜਾਗਦੇ ਆ ਵੀ ਤੇਰੀ ਮਿਹਰ ਆ, ਤੇ ਦੂਜੀ ਇਹ ਆ ਵੀ ਸਭ ਕੁਝ ਚੰਗਾ ਹੋਵੇ। ਹਾਂਜੀ ਹਾਂਜੀ ਬਿਲਕੁਲ। ਪਰ ਜੋ ਇਹ ਇਸ਼ਾਰੇ ਹੁੰਦੇ ਆ ਉਹ ਜ਼ਰੂਰ ਸਮਝਣੇ ਚਾਹੀਦੇ। ਕੁਝ ਕਾਲਰ ਆਪਣੇ ਜੁੜੇ ਆ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆ। ਅਮਰੀਕ ਜੀ, ਹਾਂਜੀ ਸਤਿ ਸ਼੍ਰੀ ਅਕਾਲ ਅਮਰੀਕ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਈ ਆਪਾਂ ਗੱਲ ਕਰ ਰਹੇ ਸੀਗੇ ਨਾ ਕਿ ਕੈਲੀਫੋਰਨੀਆ ਰਹਿਣ ਦਾ ਰੀਜ਼ਨ। ਜੀ ਜੀ। ਤੇ ਦੋ ਰੀਜ਼ਨ ਜਿਹੜੇ ਮੈਂ ਫੀਲ ਕਰਦਾ ਕਿ ਜਿਹਦੇ ਕਰਕੇ ਮੈਂ ਇੱਥੇ ਹੈਗਾ, ਉਹ ਇੱਕ ਤਾਂ ਵੈਦਰ ਹੈਗਾ ਜੀ ਜੀ, ਠੀਕ ਹੈ, ਇੱਕ ਆਪਣਾ ਕਮਿਊਨਿਟੀ ਦਾ ਜਿਹੜਾ ਨੈਟਵਰਕ ਬਣਿਆ ਹੈਗਾ। ਠੀਕ ਹੈ ਜੀ, ਠੀਕ ਹੈ। ਇਹਨਾਂ ਕਰਕੇ ਬੰਦਾ ਯਾਨੀ ਕਿ ਇੱਥੇ ਕਹਿ ਲਓ ਇੱਕ ਤਰ੍ਹਾਂ ਫਸਿਆ ਰਹਿੰਦਾ ਆ, ਫਸਿਆ ਜਾਂ ਟਿਕਿਆ ਰਹਿੰਦਾ। ਹਾਂਜੀ। ਤੇ ਜਿਹੜਾ ਆਪਾਂ ਗੱਲ ਕਰ ਰਹੇ ਸੀ ਇਕਨੋਮੀ ਦੀ, ਕਿ ਚਲੋ ਓਵਰਆਲ ਇਕਨੋਮੀ ਡਾਊਨ ਜਾ ਰਹੀ ਹੈ। ਦੋ ਤਰ੍ਹਾਂ ਦੇਖੋ ਇਕਨੋਮੀ ਨੂੰ ਨਾ, ਇੱਕ ਹੈਗਾ ਕਿ ਜਿਹੜੀ ਵਾਈਡਰ ਪਿਕਚਰ ਹੈਗੀ ਓਵਰਆਲ ਇਕਨੋਮੀ ਦੀ, ਜੀ ਜੀ ਜੀ, ਇੱਕ ਹੈਗੀ ਪਰਸਨਲ ਇਕਨੋਮੀ। ਜੀ ਜੀ, ਨੋ ਡਾਊਟ ਓਵਰਆਲ ਇਕਨੋਮੀ ਡਾਊਨ ਜਾ ਰਹੀ ਹੋ, ਜੇ ਤੁਸੀਂ ਇਹੋ ਜਿਹੇ ਸੈਕਟਰ ਚ ਜਾਂ ਇਹੋ ਜਿਹਾ ਕੰਮ ਕਰ ਰਹੇ ਆ ਜਿਹੜਾ ਤੁਸੀਂ ਪ੍ਰੋਫਿਟੇਬਲ ਜਾ ਰਹੇ ਆ, ਤਾਂ ਤੁਹਾਡੇ ਲਈ ਸਭ ਕੁਝ ਗੁੱਡ ਹੀ ਗੁੱਡ। ਬਿਲਕੁਲ ਇਹ ਤਾਂ ਹੈ, ਬਿਲਕੁਲ। ਤੇ ਜੇ ਯਾਨੀ ਕਿ ਇਕਨੋਮੀ ਗੁੱਡ ਵੀ ਕਰ ਰਹੀ ਹੈ ਤਾਂ ਤੁਸੀਂ ਪਰਸਨਲੀ ਗੁੱਡ ਨਹੀਂ ਕਰ ਰਹੇ, ਤਾਂ ਸਭ ਕੁਝ ਮਾੜਾ ਲੱਗਦਾ, ਸਭ ਕੁਝ ਮਾੜਾ ਲੱਗਦਾ। ਪਰ ਇਸ ਗੱਲ ਦਾ ਕੋਈ ਡਾਊਟ ਨਹੀਂ ਹੈਗਾ ਕਿ ਠੀਕ ਹੈ ਕਿ ਓਵਰਆਲ ਇਕਨੋਮੀ ਡਾਊਨ ਜਾ ਰਹੀ ਹੈ। ਜੇ ਤੁਸੀਂ ਮੈਨੂੰ ਆਏ ਨੂੰ ਇੱਥੇ ਯਾਨੀ ਕਿ ਆਲਮੋਸਟ 20 ਇਅਰਸ ਹੋ ਗਏ, ਜੇ ਮੈਂ 20 ਸਾਲ ਪਹਿਲਾਂ ਦੇ ਨਾਲ ਅੱਜ ਦਾ ਟਾਈਮ ਕੰਪੇਅਰ ਕਰਾਂ ਤਾਂ ਬਹੁਤ ਡਿਫਰੈਂਟ ਆ। ਕਿਉਂਕਿ ਉਸ ਟਾਈਮ ਤੇ ਚਲੋ ਬੰਦਾ ਜਦ ਯੰਗ ਸੀ ਹੁੰਦਾ, એનર્ਜੀ ਜ਼ਿਆਦਾ ਹੁੰਦੀ, ਓਪਰਚੁਨਿਟੀਜ਼ ਜ਼ਿਆਦਾ ਹੁੰਦੀ, ਲੇਕਿਨ ਅੱਜ ਦੇ ਟਾਈਮ ਤੇ ਲੱਗਦਾ ਉਹ ਓਪਰਚੁਨਿਟੀਜ਼, ਉਹ ਸਕੋਪ ਉਹਨਾਂ ਲਈ ਨਜ਼ਰ ਨਹੀਂ ਆਉਂਦਾ ਅੱਗੇ ਫਿਊਚਰ ਜਨਰੇਸ਼ਨ ਲਈ। ਜੀ ਧੁੰਦਲਾ ਜਿਹਾ ਆ ਕੰਮ। ਹਾਂਜੀ, ਜਿਹੜੀ ਏਦਾਂ ਹੁੰਦਾ ਨਾ ਕਿ ਕਾਸਟ ਆਫ ਲਿਵਿੰਗ ਆ ਜਾਂ ਹਾਊਸਿੰਗ ਦੀ ਅਫੋਰਡੇਬਿਲਿਟੀ ਆ, ਉਹ ਸਭ ਚੀਜ਼ਾਂ ਇੰਨੀਆਂ ਜਿੱਦਾਂ ਵੱਧਦੀਆਂ ਜਾ ਰਹੀਆਂ ਆ, ਤੇ ਉਹਦੇ ਲਈ ਇਨ ਫਿਊਚਰ ਜਨਰੇਸ਼ਨ ਲਈ ਵਧੀਆ ਨਹੀਂ ਹੈਗਾ। ਇਹਨਾਂ ਨੇ ਹੁਣ ਹਾਲੇ ਇਕਨੋਮੀ ਚ ਐਂਟਰ ਕਰਨਾ, ਹਾਲੇ ਜੌਬ ਸਿਕਿਉਰ ਕਰਨੀਆਂ, ਘਰ ਬਣਾਉਣੇ ਜਾਂ ਸਭ ਕੁਝ ਕਰਨਾ, ਉਹਨਾਂ ਲਈ ਉਹ ਹੋਰ ਜ਼ਿਆਦਾ ਔਖਾ ਹੋ ਗਿਆ ਪਹਿਲੇ ਨਾਲੋਂ। ਔਖਾ ਹੋ ਗਿਆ। ਜੀ ਜੀ ਜੀ, ਬਿਲਕੁਲ। ਥੈਂਕ ਯੂ ਅਮਰੀਕ ਜੀ। ਵਧੀਆ ਇਹਨਾਂ ਨੇ ਜਿਹੜੀ ਗੱਲ ਵੀ ਛੇੜੀ 20 ਸਾਲਾਂ ਦੇ ਤਜਰਬੇ ਦੇ ਵਿੱਚ, ਨਹੀਂ ਵੀ ਪਰਸਨਲ ਤੇ ਇਕਨੋਮੀ, ਪਰ ਇਹ ਆ ਨਾ ਵੀ ਉਹ ਥੋੜੇ ਬਹੁਤ ਚੁਣਿੰਦਾ ਲੋਕ ਹੁੰਦੇ ਆ, ਉਸ ਨੰਬਰ ਬਹੁਤ ਘੱਟ, ਪਰ ਮੈਜੋਰਟੀ ਇਕਨੋਮੀ ਦੇ ਨਾਲ ਨਾਲ ਹੀ ਜਿਹੜਾ ਚੱਲ ਰਿਹਾ ਹੁੰਦਾ। ਚਲੋ ਥੈਂਕ ਯੂ ਵੈਰੀ ਅਮਰੀਕ ਜੀ ਗੱਲਬਾਤ ਦੇ ਲਈ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਦੋ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੋਕਾਂ ਦੀ ਲੋੜ ਪੂਰੀ ਕਰਨ ਨੂੰ ਦੁਨੀਆ 'ਚ ਹੈਗਾ, ਪਰ ਲੋਕਾਂ ਦੀ ਜਿਹੜੀ ਗਰੀਡ ਆ, ਆਪਾਂ ਲਾਲਚ ਕਹਿੰਦੇ ਆ, ਉਹ ਦੁਨੀਆ ਵਿੱਚ ਹੈ ਨੀਗਾ ਨਾ। ਲਾਲਚ ਦੁਨੀਆ 'ਚ ਲੋਕਾਂ ਸਾਰਿਆਂ ਦਾ ਪੂਰਾ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਲਾਲਚ ਚੀਜ਼ ਆ, ਗਰੀਡ ਕਹਿੰਦੇ ਆਪਾਂ, ਉਹਦੀ ਕੋਈ ਲਿਮਿਟ ਨਹੀਂ ਹੈ ਨਾ। ਜੇ ਬੰਦੇ ਕੋਲ $1 ਮਿਲੀਅਨ ਆ, ਉਹਨੇ ਕਹਿਣਾ ਮੇਰੇ ਕੋਲ 2 ਹੋਵੇ, ਜੇ ਕੋਲ 5 ਆ, ਉਹਨੇ ਕਹਿਣਾ 10 ਹੋਵੇ ਨਾ। ਇਹ ਐਂਡਲੈਸ ਚੀਜ਼ ਆ ਨਾ। ਸੋ ਜਿਹੜੀ ਗਰੀਡ ਹੈ, ਇਹਨੇ ਸਾਰਾ ਕੁਝ ਕੰਮ ਖਰਾਬ ਕੀਤਾ ਪਿਆ। ਲੋਕ ਸੋਚਦੇ ਆ ਵੀ ਸਾਡੇ ਕੋਲ ਸਾਰਾ ਕੁਝ ਚਾਹੀਦਾ ਨਾ। ਨਹੀਂ, ਉਹ ਤਾਂ ਹੈ ਅਮਰਜੀਤ ਜੀ, ਇਹ ਤਾਂ ਗੱਲ ਹਰ ਥਾਂ ਦੇ ਉੱਤੇ ਹੈਗੀ, ਪਰ ਇੱਕ ਇਹਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਨਾ, ਜਿਹੜੀ ਪਹਿਲਾਂ ਅਫੋਰਡੇਬਿਲਿਟੀ ਦੀ ਗੱਲ ਕਰਦੇ, ਜਿਹੜਾ ਬੰਦਾ ਇੱਕ 2 ਕੰਮ ਕਰੀ ਜਾ ਰਿਹਾ, ਜੇ ਉਹਨੂੰ ਇਹੀ ਲਾਲੇ ਪਈ ਰਹਿਣੇ ਆ ਵੀ ਯਾਰ ਮੇਰਾ ਪਤਾ ਨਹੀਂ ਸਰ ਰਿਹਾ ਜਾਂ ਨਹੀਂ ਸਰ ਰਿਹਾ, ਜਾਂ ਔਖਾ ਹੁੰਦਾ ਜਾਂਦਾ, ਉਦੋਂ ਤਾਂ ਫਿਰ ਬੰਦੇ ਦੇ ਸਵਾਲ ਜਾਇਜ਼ ਹੀ ਆ ਨਾ। ਪਰ ਬੰਦਾ ਸੋਚਦਾ ਨਹੀਂ ਵੀ ਕੀ ਅਫੋਰਡ ਕਰ ਸਕਦਾ, ਮੇਰੀ ਜਾਬ ਕੀ ਆ, ਮੇਰੀ ਇਨਕਮ ਕੀ ਆ। ਬੰਦਾ ਛਾਲਾਂ ਪੱਟੀਆਂ ਦੇ ਮਾਰਦਾ, ਜਾਬ ਹੁੰਦੀ ਆ ਬਈ ਜੈਨੇਟਰ ਆ ਜਾਂ ਸਿਕਿਉਰਿਟੀ ਗਾਰਡ ਆ ਨਾ। ਸੋ ਆਪਦੇ ਹਿਸਾਬ ਇਨਕਮ ਹਿਸਾਬ ਨਾਲ ਦੇਖਣਾ ਚਾਹੀਦਾ ਵੀ ਮੈਂ ਕੀ ਅਫੋਰਡ ਕਰ ਸਕਦਾ। ਜੇ ਤੁਸੀਂ ਦੱਸਿਆ ਸੀਗਾ ਵੀ ਕ੍ਰੈਡਿਟ ਕਾਰਡ ਡੈਥ ਜਿਹੜਾ ਹਾਈਐਸਟ ਆਉਂਦਾ ਹਿਸਟਰੀ 'ਚ ਨਾ, ਲੋਕ ਕ੍ਰੈਡਿਟ ਕਾਰਡ ਸਵਾਈਪ ਕਰੀ ਜਾਂਦੇ ਆ। ਉਹ ਸੋਚਦੇ ਆ ਵੀ ਆਹ ਸਾਨੂੰ ਚੀਜ਼ ਲੋੜ ਆ, ਅਸੀਂ ਕ੍ਰੈਡਿਟ ਕਾਰਡ ਸਵਾਈਪ ਕਰਦੇ ਸਾਨੂੰ ਮਿਲ ਜਾਣਾ। ਇਹ ਨਹੀਂ ਪਤਾ ਵੀ ਸਿਰ ਤੇ ਕਰਜ਼ਾ ਵੀ ਚੜ੍ਹਨਾ, ਉਹ ਦੇਣਾ ਹੀ ਪੈਣਾ। ਕੰਮ ਵੀ ਡਬਲ ਦਿੱਤਾ ਗਿਆ ਤੇ ਫਿਰ ਬਣਨਾ ਕੀ, ਮੋੜਨਾ ਹੀ ਪੈਣਾ ਤਾਂ। ਹਾਂਜੀ, ਕੰਮ ਵੀ ਡਬਲ ਕਰਨਾ ਪੈਣਾ। ਸੋ ਅੱਜ ਦੀ ਮੇਨ ਪ੍ਰੋਬਲਮ ਇਹ ਆ, ਜਿੱਦਾਂ ਆਪਣੀ ਡਿਮਾਂਡ ਬਹੁਤ ਵੱਧ ਗਈ ਆ ਚੀਜ਼ਾਂ ਦੀ ਨਾ, ਮਟੀਰੀਅਲਿਸਟਿਕ, ਵੀ ਆਹ ਚੀਜ਼ ਲਈਏ, ਆਹ ਚੀਜ਼ ਲਈਏ। ਅੱਧੇ ਚੀਜ਼ਾਂ ਆਪਾਂ ਲੈਂਦੇ ਆ ਜਿਹੜੀ ਆਪਾਂ ਨੂੰ ਲੋੜ ਵੀ ਨਹੀਂ ਹੁੰਦੀ ਹੈ ਨਾ। ਸਿਹਤ ਤੇ ਲਾਉਂਦੇ ਆ, ਸਿਹਤ ਤੇ ਲਾਉਂਦੇ, ਕਹਿੰਦੇ ਸਸਤੀ ਮਿਲ ਜੇ ਲੈ ਲਈਏ, ਉਹ ਵਰਤੀ ਹੈ ਹੀ ਨਹੀਂ ਆਪਾਂ ਨਾ। ਉਹ ਤਰੀਕੇ ਨਾਲ ਖਿੱਚ ਲੈਂਦੇ ਪੈਸੇ ਤੁਹਾਡੇ ਸਾਰੇ। ਹਾਂਜੀ, ਤੁਸੀਂ ਇਹ ਦੱਸੋ ਅਮਰਜੀਤ ਜੀ ਵੀ ਕੈਲੀਫੋਰਨੀਆ 'ਚ ਰਹਿਣ ਦੇ ਤੁਸੀਂ ਜਿਹੜਾ ਇੱਥੇ, ਕਿਉਂਕਿ ਆਪਾਂ ਦੇਖਿਆ ਵੀ ਕਾਫੀ ਲੋਕ ਮੂਵ ਵੀ ਕਰੀ ਜਾਂਦੇ ਆ, ਤਾਂ ਤੁਸੀਂ ਕਿਉਂ ਇੱਥੇ ਜਿੱਦਾਂ ਟਿਕੇ ਆ? ਪਰਿਵਾਰ ਆ, ਕਮਿਊਨਿਟੀ ਆ, ਮੁੱਖ ਕਾਰਨ ਕੀ ਜਿਹੜੇ ਤੁਹਾਨੂੰ ਲੱਗਦੇ ਆ, ਜੇ ਤੁਸੀਂ ਬਿਜ਼ਨਸ ਜਾਂ ਕੰਮ ਦੇ ਪੱਖ ਤੋਂ ਵੀ ਜੇ ਕੁਝ ਵਿੱਚ ਸ਼ੇਅਰ ਕਰਨਾ ਹੋਵੇ, ਐਡ ਕਰਨਾ ਹੋਵੇ?
ਅਤੇ ਆਪਾਂ ਦੇਖਦੇ ਆਪਣੇ ਪਰਿਵਾਰ ਇੱਥੇ ਰਹਿੰਦੇ ਆ ਨਾ ਜੀ ਜਾਂ ਵੈਦਰ, ਪਰ ਜਿਹੜੀ ਆਪਰਚੁਨਿਟੀ ਉਹ ਘਟੀ ਜਾਂਦੀ ਆ। ਜਿੱਦਾਂ ਸਾਨੂੰ 40 ਸਾਲ ਹੋ ਗਏ ਇੱਥੇ ਆਏ ਨੂੰ, ਅੱਗੇ ਹੁੰਦਾ ਸੀ ਘਰ ਚੱਕ ਕੇ ਆਣਾ, ਜੇ ਕੰਮ ਕਰਦਾ ਹੋਵੇ ਸਾਰੇ ਘਰ ਪਰਿਵਾਰ ਨੂੰ ਪਾਲ ਸਕਦਾ ਸੀਗਾ। ਠੀਕ ਹੈ। ਹੁਣ ਹੈਗਾ 2 ਪਰਿਵਾਰਾਂ ਨੂੰ ਕੰਮ, ਦੋਵਾਂ ਨੂੰ ਹਸਬੈਂਡ ਵਾਈਫ ਨੂੰ ਕੰਮ ਕਰਨਾ ਪੈਂਦਾ, ਫਿਰ ਵੀ ਮਸੀਂ ਸਰਦਾ। ਸੋ ਲਾਈਫ ਸਟਾਈਲ ਬਹੁਤ ਘਟ ਗਈ ਆ। ਪੈਸੇ ਲੋਕਾਂ ਕੋਲ ਆ ਗਏ ਆ, ਪਰ ਵੇਜ ਵੀ ਵੱਧ ਗਿਆ, ਪਰ ਲਾਈਫ ਸਟਾਈਲ ਆਦੀ ਬਹੁਤ ਫਰਕ ਪਿਆ ਗਿਆ। ਬਹੁਤ ਜ਼ਿਆਦਾ ਸਾਰੀ ਚੀਜ਼ਾਂ ਬਹੁਤ ਮਹਿੰਗੀਆਂ ਚੀਜ਼ਾਂ ਹੋ ਗਈਆਂ ਸਾਰੀਆਂ। ਸੋ ਬਿਲਕੁਲ, ਸੋ ਇਹੀ ਇਕਨੋਮੀ ਦੇ ਅਸਰ ਆ। ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ ਜੀ, ਸ਼ੁਕਰੀਆ। ਸੋ ਤੁਸੀਂ ਦੇਖੋ ਵੀ ਇਹ ਆਪਣੇ ਸਾਰੇ ਜਾਣੇ ਤਜਰਬੇ ਚੋਂ ਦੱਸ ਰਹੇ ਬਿਲਕੁਲ। ਕੋਈ 20 ਸਾਲ ਦੇ ਤਜਰਬੇ ਤੋਂ ਦੱਸਦਾ, ਕੋਈ 40 ਤੋਂ ਦੱਸਦਾ। ਹਾਂਜੀ, ਇਹ ਚੀਜ਼ਾਂ ਮਹਿੰਗੀਆਂ ਹੋ ਗਈਆਂ, ਹੁਣ ਤਨਖਾਹਾਂ ਵਧੀਆਂ ਨੇ, ਹਾਂਜੀ, ਪਰ ਉਸ ਰਫਤਾਰ ਨਾਲ ਨਹੀਂ ਵੱਧ ਸਕੀਆਂ ਜਿਸ ਰਫਤਾਰ ਦੇ ਨਾਲ ਮਹਿੰਗਾਈ ਜਿਹੜੀ ਤੁਸੀਂ ਸਧਾਰਨ ਜੀ ਗੱਲ ਹੀ ਮਤਲਬ ਫੜ ਲਓ, ਉਹਨੂੰ ਪੜਚੋਲ ਲਓ ਵੀ ਜੇ ਇੱਕ ਬੰਦੇ ਦੇ ਕਮਾਇਆ ਸਰ ਰਿਹਾ ਤੇ ਸਾਰਿਆਂ ਨੂੰ ਭੱਜਣਾ ਪੈ ਰਿਹਾ, ਇਹਦਾ ਮਤਲਬ ਕੁਛ ਨਾ ਕੁਛ ਤਾਂ ਹੈ, ਗੜਬੜ ਹੈ। ਮਤਲਬ ਇਹ ਚੀਜ਼ ਤੇ ਮੈਨੂੰ ਲੱਗਦਾ ਹੁਣ ਆਪਣੇ ਪੰਜਾਬ 'ਚ ਵੀ ਨਜ਼ਰ ਆਉਣ ਲੱਗ ਪਈ। ਹਾਂਜੀ, ਉੱਥੇ ਵੀ ਨਜ਼ਰ ਆਉਣ ਲੱਗ ਪਈ, ਇਹ ਬਿਲਕੁਲ ਸਹੀ ਹੈ। ਵੀ ਅੱਗੇ ਹੁੰਦਾ ਸੀਗਾ ਵੀ ਘਰ ਦਾ ਇੱਕ ਜੀ ਕੰਮ ਕਰਦਾ ਸੀ, ਸਾਰੇ ਜਾਣੇ ਬਹਿ ਕੇ ਖਾ ਲੈਂਦੇ ਸੀਗੇ। ਹੁਣ ਔਖਾ ਹੋ ਰਿਹਾ ਕਿਉਂਕਿ ਮਹਿੰਗਾਈ ਹੈ, ਜ਼ਿੰਦਗੀ ਦੀਆਂ ਲੋੜਾਂ ਨੇ, ਰੋਜ਼ਮਰਾ ਦੀਆਂ ਲੋੜਾਂ ਵੀ ਆਪਣੀਆਂ ਵੱਧ ਗਈਆਂ। ਇੱਥੇ ਨਾ ਇੱਕ ਚੀਜ਼ ਆਪਾਂ ਨੂੰ ਹੋਰ ਸਮਝਣੀ ਪੈਣੀ ਆ। ਹੁਣ ਜਦੋਂ ਕੋਵਿਡ ਦੇ ਦੌਰਾਨ ਚੀਜ਼ਾਂ ਮਹਿੰਗੀਆਂ ਹੋਈਆਂ, ਹਾਂਜੀ, ਸਾਰਿਆਂ ਨੇ ਕਿਹਾ ਵੀ ਇਹ ਚੱਲ ਟੈਂਪਰੇਰੀ ਆ, ਪਰ ਜਿਨ੍ਹਾਂ ਨੇ ਚਿਰ ਤੋਂ ਦੇਖਿਆ ਉਹਨਾਂ ਨੇ ਪਤਾ ਵੀ ਜਿਹੜੀ ਕੀਮਤ ਵਧੀ ਆ ਉਹ ਕੋਈ ਬਹੁਤੀ ਨਹੀਂ ਕਦੇ। ਹਾਂਜੀ, ਘਟਾਉਣਗੇ, ਵਧਾਈ ਉਹਨਾਂ ਨੇ 50% ਹੋਊਗੀ, ਘਟਾਉਣਗੇ 10%। ਹਾਂਜੀ, ਇਦਾਂ ਹੀ, ਠੀਕ ਹੈ ਨਾ। ਓਵਰਆਲ 40%। ਲੋਕਾਂ ਦੀ ਗਰੀਡ ਦੇ ਨਾਲੋਂ ਵੀ ਜਿਹੜੀ ਕਾਰਪੋਰੇਟ ਗਰੀਡ ਵੀ ਹੈ ਨਾ ਨਾਲ ਦੇ ਨਾਲ, ਉਹ ਵੀ ਇੱਕ ਵੱਡੀ ਜਿਹੜੀ ਉਹ ਚੀਜ਼ ਆ। ਹੁਣ ਕਾਰਪੋਰੇਟਸ ਹੀ ਸੀਗੀਆਂ ਬਹੁਤ ਸਾਰੀਆਂ ਅਜਿਹੀਆਂ ਨੇ ਜਿਨ੍ਹਾਂ ਨੂੰ ਲੋਕਾਂ ਦੀ ਉਹ ਟੈਕਸ ਪੇਅਰ ਮਨੀ ਮਿਲੀ, ਹਾਂਜੀ, ਜੌਬਸ ਜਿਹੜੀਆਂ ਬਰਕਰਾਰ ਰੱਖਣ ਦੇ ਲਈ, ਪਰ ਇਵੈਂਚੁਅਲੀ ਕੀਤਾ ਕੀ, ਲੱਤ ਮਾਰ ਕੇ ਬਾਹਰ ਕੱਢੇ ਉਹਨਾਂ ਨੇ। ਹਾਂਜੀ, ਤੇ ਉਹ ਰਕਮਾਂ ਲੈ ਲਈਆਂ, ਹਾਂਜੀ। ਕਈਆਂ ਨੇ ਆਪਣੇ ਪਰ ਇੰਡੀਵਿਜੂਅਲ ਲੈਵਲ ਦੇ ਉੱਤੇ ਧੋਖੇ ਵੀ ਕੀਤੇ, ਕਈਆਂ ਨੇ ਕਾਰਪੋਰੇਟ ਲੈਵਲ ਦੇ ਉੱਤੇ ਜਿਹੜੇ ਧੋਖੇ ਕੀਤੇ। ਹਾਂਜੀ, ਸੋ ਇਹ ਸਾਰਾ ਕੁਝ ਇਸ ਟਾਈਮ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਪਰ ਇੱਕ ਆਮ ਲੋਕਾਂ ਦਾ ਜਿਹੜਾ ਮਸਲਾ ਬਣਿਆ ਪਿਆ, ਜਿਹੜੀ ਇਹਨਾਂ ਨੇ ਅਖੀਰ 'ਚ ਗੱਲ ਕੀਤੀ ਨਾ, ਲਾਈਫ ਸਟਾਈਲ ਬਹੁਤ ਜ਼ਿਆਦਾ ਚੇਂਜ ਹੋ ਗਿਆ। ਮੈਨੂੰ ਲੱਗਦਾ ਕਿ ਇਕਨੋਮੀ ਵਾਈਜ਼ ਆਮ ਬੰਦੇ ਦਾ ਮੋਰਾਲ ਕੀ ਆ, ਉਹ ਐਡਾ ਜ਼ਿਆਦਾ ਪ੍ਰਭਾਵਿਤ ਨਹੀਂ ਕਰਦਾ, ਪਰ ਜੇ ਇੱਕ ਧਨਾੜ ਦਾ ਜਾਂ ਮਤਲਬ ਤਕੜੇ ਘਰਾਣੇ ਦਾ ਮੋਰਾਲ ਕੀ ਆ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ। ਉਹਦੇ ਤੋਂ ਸਾਰੇ ਅੰਦਾਜ਼ਾ ਲਾ ਰਹੇ ਹੁੰਦੇ। ਹਾਂਜੀ, ਇਕਨੋਮੀ, ਇੱਕ ਮੁਲਕ ਦੀ ਇਕਨੋਮੀ ਤੇ ਇੱਕ ਮੁਲਕ ਦੀ ਜਿਹੜੀ ਸਟਾਕ ਐਕਸਚੇਂਜ ਹੈ, ਦੋਨੋਂ ਦੋ ਵੱਖੋ ਵੱਖਰੀਆਂ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ। ਪਰ ਕਈ ਵਾਰੀ ਬਹੁਤੇ ਲੋਕ ਅੰਦਾਜ਼ਾ ਇਸ ਗੱਲ ਤੋਂ ਲਾ ਰਹੇ ਹੁੰਦੇ ਵੀ ਸਟਾਕ ਕਿਦਾਂ ਕਰ ਰਹੇ ਆ। ਦੁਨੀਆ ਦੇ ਮੁਲਕ ਦੇ ਵਿੱਚੋਂ ਕੁਝ ਪਰਸੈਂਟ ਲੋਕ ਹੀ ਹੁੰਦੇ ਆ, 2-3% ਲੋਕ ਹੀ ਹੁੰਦੇ ਜਿਹੜੇ ਸਟਾਕਸ ਦੀ ਟ੍ਰੇਡਿੰਗ ਜਿਹੜੀ ਉਹ ਕਰ ਰਹੇ ਹੁੰਦੇ ਆ। ਹਾਂਜੀ, ਪਰ ਉਹਦੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੁੰਦਾ ਹੈ ਹਰ ਇੱਕ ਪਾਸੇ ਜਿਹੜਾ ਉਹ ਕੀ ਆ। ਆਮ ਲੋਕਾਂ ਦੇ ਜਿਹੜਾ ਕੰਮ ਹੀ ਕੈਸ਼ ਤੇ ਕਰ ਰਿਹਾ, ਜੀ ਬਿਲਕੁਲ, ਜਿਹਨੇ ਕਾਰਡ ਵੀ ਨਹੀਂ ਵਰਤ ਰਿਹਾ, ਜਿਹੜਾ ਉਹ ਸਿਸਟਮ 'ਚ ਹੀ ਨਹੀਂ ਹੈਗਾ, ਉਹ ਵੀ ਹੈਗਾ ਆ, ਉਹ ਵੀ ਉਸੇ ਇਕਨੋਮੀ ਦਾ ਹਿੱਸਾ ਹੈ। ਜਿਹੜੇ ਦੂਜੇ ਆ ਉਹ ਵੀ ਆ। ਬਾਕੀ ਜਿਹੜਾ ਲਾਈਫ ਸਟਾਈਲ ਦੇ ਉੱਤੇ ਇੱਥੇ ਜਿਹੜਾ ਉਹ ਫਰਕ ਪਿਆ, ਕੰਮ ਹੀ ਕੰਮ, ਕੰਮ ਹੀ ਕੰਮ, ਕੰਮ ਹੀ ਕੰਮ, ਹਾਂਜੀ, 24 ਘੰਟੇ 7 ਦਿਨ ਕੰਮ, ਉਹ ਉਸਨੇ ਵੀ ਹਾਲਾਤ ਜਿਹੜੇ ਆ ਲੋਕਾਂ ਦੇ ਮਾਨਸਿਕ ਸਥਿਤੀਆਂ ਵੀ ਖਰਾਬ ਕੀਤੀਆਂ। ਹਾਂਜੀ, ਹਾਂਜੀ, ਕਿਉਂਕਿ ਇਹ ਸਾਰੀਆਂ ਨਾ ਇਵੈਂਚੁਅਲੀ ਸ਼ੋ ਹੁੰਦੀਆਂ, ਨਜ਼ਰ ਆਉਂਦੀਆਂ ਆ ਰਹੀਆਂ। ਬਿਲਕੁਲ, ਹਾਂਜੀ, ਵੀ ਲੋਕਾਂ ਦੇ ਮਨਾਂ ਦੇ ਉੱਤੇ ਤੇ ਸਰੀਰਾਂ ਦੇ ਉੱਤੇ ਜਿਹੜਾ ਉਸਦਾ ਪ੍ਰਭਾਵ ਕਿੰਨਾ ਭੈੜਾ ਆ, ਉਹ ਆਪਾਂ ਨੂੰ ਨਜ਼ਰ ਜਿਹੜਾ ਉਹ ਆ ਰਿਹਾ, ਤੇ ਜੋ ਕਿ ਬਹੁਤ ਹੀ ਜ਼ਿਆਦਾ ਇੱਕ ਰਿਸਕੀ ਤੇ ਇੱਕ ਔਖਿਆਈ ਵਾਲੀ ਸਮੇਂ ਵੱਲ ਨੂੰ ਜਿਹੜਾ ਉਹ ਆਪਾਂ ਨੂੰ ਤੋਰ ਰਿਹਾ ਹੈਗਾ। ਤੁਸੀਂ ਹੁਣ ਇੱਥੇ ਆਪਾਂ ਆਪਣੇ ਜਿਹੜੇ ਕਾਲਰ ਸੀਗੇ ਉਹਨਾਂ ਨੇ ਮੌਸਮ ਦੀ ਗੱਲ ਕੀਤੀ, ਵੈਦਰ ਕਰਕੇ ਤੇ ਪਰਿਵਾਰਾਂ ਕਰਕੇ, ਸਾਰੇ ਪਰਿਵਾਰ ਇਕੱਠੇ ਹੋ ਕੇ ਜਾਣਾ ਸ਼ੁਰੂ ਕਰ ਦੇਣ। ਹਾਂਜੀ, ਬਿਲਕੁਲ। ਤੇ ਦੇਖੋ ਇਹੀ ਹਿਊਮਨ ਸਾਈਕੀ ਹੈ ਨਾ, ਇਹੀ ਮਨੁੱਖ ਦਾ ਸੁਭਾਅ ਹੈ ਕਿ ਉਹ ਰਹਿਣਾ ਚਾਹੁੰਦਾ ਆਪਣਿਆਂ ਦੇ ਵਿੱਚ, ਹਾਂ, ਤੇ ਚੰਗੇ ਥਾਂ ਤੇ ਹਨਾ। ਇੱਕ ਹੋਰ ਬੜੀ ਟਰਮ ਜਿਹੜੀ ਅੱਜ ਕੱਲ ਦੇਖੀ ਜਾ ਰਹੀ ਉਹਦੇ ਬਾਰੇ ਸਰਚ ਹੋ ਰਹੀ ਹੈ, ਉਹ ਹੈ ਸੀਜ਼ਨਲ ਡਿਪਰੈਸ਼ਨ। ਹੁਣ ਜਿੱਥੇ ਰਾਜਕਰਮਵੀਰ ਸਿੰਘ ਜੀ, ਜਿੱਥੇ ਲੋਕਾਂ ਨੇ ਕਈ ਦਿਨ ਸੂਰਜ ਹੀ ਨਹੀਂ ਦੇਖਿਆ, ਸਨੋ ਪੈ ਰਹੀ ਹੈ, ਉਹਨਾਂ ਦਾ ਨਾ ਬਾਹਰ ਆਵਾਜਾਈ ਹੈ, ਕੁਛ ਨਹੀਂ, ਕੋਈ ਵਰਕ ਫਰਮ ਹੋਮ, ਬੰਦਿਆਂ ਨਾਲ ਫਸੇ ਪਏ ਆ। ਹਾਂਜੀ, ਉੱਥੇ ਸਟਕ ਇੱਕ ਥਾਂ ਤੇ ਫਸੇ ਪਏ ਆ, ਥੋੜੀ ਜਿਹੀ ਸਪੇਸ ਹੈ, ਮੰਨ ਲਓ ਚਲੋ ਘਰ ਹੈ, ਉਸੇ ਥਾਂ ਹੀ ਸਵੇਰੇ ਉੱਠਣਾ, ਉੱਥੇ ਹੀ ਰਹਿਣਾ, ਉੱਥੇ ਹੀ ਬਹਿਣਾ, ਉੱਥੇ ਹੀ ਸੌਂ ਜਾਣਾ। ਕਈ ਬੰਦੇ ਤਾਂ ਜੇ ਮੈਂ ਇੱਕ ਆਰਟੀਕਲ ਪੜ੍ਹਿਆ, ਉਹ ਕਹਿੰਦੇ ਕਿ ਸਾਨੂੰ ਪਤਾ ਹੀ ਲੱਗ ਰਿਹਾ, ਸਾਨੂੰ ਦਿਨ ਦੇ 12 ਵਜੇ ਫੀਲ ਆ ਰਿਹਾ ਕਿ ਅਸੀਂ ਰਾਤ ਨੂੰ ਸੌਂ ਰਹੇ ਹਾਂ, ਮਤਲਬ ਕਿਉਂਕਿ ਧੁੱਪ ਹੈ ਨੀ ਗੀ। ਤੇ ਉਹ ਕਹਿੰਦੇ ਕਿ ਰਾਤ ਨੂੰ ਸਾਨੂੰ ਫੀਲ ਆ ਰਿਹਾ ਕਿ ਅਸੀਂ ਕੰਮ ਤੇ ਕਿਉਂ ਨਾ ਚਲੇ ਜਾਈਏ। ਮਤਲਬ ਸੀਜ਼ਨਲ ਡਿਪਰੈਸ਼ਨ ਵੀ ਬਹੁਤ ਵੱਡਾ ਕਾਰਨ ਹੈ ਕਿ ਲੋਕ ਸੋਹਣਾ ਮੌਸਮ, ਖੁਸ਼ਹਾਲ ਮੌਸਮ, ਉਹਦੇ 'ਚ ਰਹਿਣਾ ਚਾਹੁੰਦੇ ਆ। ਇਹਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਨੇ, ਤੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਆਪਣਿਆਂ ਤੋਂ ਪਰੇ ਨਾ ਹੋਈਏ।
ਭਾਈਚਾਰਾ, ਇੱਕ ਦੂਜੇ ਨਾਲ ਸੁੱਖ ਦੁੱਖ, ਇਕੱਠੇ ਹੋਣਾ, ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਣਾ, ਜਾਂ ਜਿੱਥੇ ਵੀ ਤੁਹਾਡੇ ਇਹ ਧਾਰਮਿਕ ਦੋਨੋਂ ਚੀਜ਼ਾਂ ਜਿਹੜੀਆਂ ਖਿੱਚ ਦਾ ਕੇਂਦਰ ਨੇ। ਖਿੱਚ ਦਾ ਕੇਂਦਰ ਹੈ ਕੈਲੀਫੋਰਨੀਆ ਵੀ ਵਾਸਤੇ। ਇੱਕ ਇਹ ਵੀ ਹੁੰਦਾ ਜਿਹੜਾ ਕੋਈ ਨਵਾਂ ਵੀ ਆਇਆ ਜਾਂ ਕੋਈ ਪਰਿਵਾਰ ਹੋਰ ਆਇਆ, ਹਾਂਜੀ ਹਾਂਜੀ, ਜਦੋਂ 4 ਇੱਥੇ ਹੁੰਦੇ ਆ ਜੀ ਤੇ ਇੱਕ ਦੂਜੇ ਦੀ ਮਦਦ ਵੀ ਮਦਦ ਕਰਦੇ ਆ ਬਿਲਕੁਲ। ਜਿੱਥੇ ਕੋਈ ਜਾਣਦਾ ਨਹੀਂ ਉੱਥੇ ਕਿਹਨੂੰ ਬਹੁਤ ਔਖਾ, ਆਖੂਗਾ, ਬਹੁਤ ਔਖਾ, ਹਾਂਜੀ ਕਿੱਦਾਂ ਜਿਹੜਾ ਉਹ ਕਰੂਗਾ ਵੀ। ਹਾਂਜੀ ਹਾਂਜੀ, ਬਾਕੀ ਇਹਦੇ ਇੰਟਰਨਲੀ ਵੀ ਕੱਲਾ ਕੈਲੀਫੋਰਨੀਆ ਨਹੀਂ, ਓਵਰਆਲ ਉਹਦੇ ਵਿੱਚ ਵੀ ਹਾਂਜੀ ਜਿਹੜੇ ਕੁਝ ਖਾਸ ਇਲਾਕਿਆਂ ਦੇ ਵਿੱਚ ਲੋਕ ਰਹਿਣਾ ਪਸੰਦ ਕਰਦੇ ਆ ਵੀ ਤੁਸੀਂ ਉੱਥੇ ਜਿਹੜਾ ਉਹ ਚਲੀਏ, ਕਿਉਂਕਿ ਉੱਥੇ ਹੋਰ ਵੀ ਜ਼ਿਆਦਾ ਆਪਣੀ ਹਾਂਜੀ ਡੈਂਸਲੀ ਪੋਪੂਲੇਟਡ ਆ। ਫ੍ਰੈਜ਼ਨੋ ਹੋ ਗਿਆ ਆ, ਹਾਂਜੀ ਹਾਂਜੀ ਬਿਲਕੁਲ, ਬੇ ਏਰੀਆ ਆ, ਹੂੰ, ਬੇਕਰਸਫੀਲਡ ਆ, ਸਟਾਕਟਨ ਸੈਕਰਾਮੈਂਟੋ, 99 ਪੂਰਾ ਹੀ ਕੋਰੀਡੋਰ ਜਿਹੜਾ ਆ ਸੈਂਟਰਲ ਯੂਬਾ ਵੈਲੀ ਸਿਟੀ ਸਾਰੀ, ਹੈ ਨਾ, ਵੀ ਇਹ ਸਾਰੇ ਇਲਾਕਿਆਂ ਦੇ ਵਿੱਚ ਲੋਕ ਜ਼ਿਆਦਾ ਇਸੇ ਲਈ ਹੂੰ, ਰਹਿੰਦੇ ਵੀ ਇੱਕ ਤਾਂ ਆਪਣਾਤਾ, ਜੀ ਜੀ, ਉੱਥੇ ਆਪਣੇ ਲੋਕ ਬਥੇਰੇ ਨੇ, ਹੂੰ, ਤੇ ਬਾਕੀ ਜਿਹੜਾ ਵੈਦਰ ਆ ਉਹ ਬਹੁਤ ਸੁਖਾਵਾਂ ਆ। ਬਰਫ਼ ਬਹੁਤ ਘੱਟ ਥਾਵਾਂ ਤੇ ਪੈਂਦੀ ਆ, ਪਹਾੜਾਂ 'ਚ ਪੈਂਦੀ ਆ, ਪਹਾੜਾਂ 'ਚ ਪੈਂਦੀ, ਘੁੰਮਣ ਫਿਰਨ ਚਲੇ ਜਾਈਦਾ, ਹਾਂਜੀ ਸਾਰੇ ਦੇਖ ਦੁੱਖ ਕੇ ਆ ਜਾਂਦੇ ਆ। ਹੂੰ, ਬਾਕੀ ਜਿਹੜਾ ਆ ਜਿਹੜੇ ਸਨੋ ਵਾਲੇ ਇਲਾਕਿਆਂ 'ਚ ਰਹਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦਾ ਲੱਕ ਜਿਹੜਾ ਉਹ ਟੁੱਟਾ ਹੀ ਰਹਿੰਦਾ ਆ ਬਿਲਕੁਲ ਵੀ ਹਾਈਵੇ ਸ਼ਵਲ ਕਰਨੀ ਪੈਣੀ ਆ ਸਾਨੂੰ ਸਵੇਰੇ ਹੁਣ ਹਾਲਾਤ ਜਿਹੜੇ ਉਹ ਇਸ ਤਰੀਕੇ ਦੇ ਆ। ਬਾਕੀ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੀ ਰਹਿੰਦੀ ਹੈ, ਬਿਲਕੁਲ। ਪਾਲਿਸੀਆਂ ਸਾਰੀਆਂ ਕੋਈ ਇੱਟ ਤੇ ਪੱਥਰ ਤੇ ਲਕੀਰ ਨਹੀਂ ਆ, ਹੁੰਦੀਆਂ, ਇਹ ਚੇਂਜਸ ਇਹਦੇ ਵਿੱਚ ਆਉਣੀਆਂ ਚਾਹੀਦੀਆਂ, ਆਉਂਦੀਆਂ ਰਹਿਣੀਆਂ ਚਾਹੀਦੀਆਂ, ਹਾਂਜੀ, ਤੇ ਆਪਣੇ ਜਿਹੜੇ ਮਨਾਂ ਦੇ ਵਿਚਾਰ ਆ ਉਹਨਾਂ ਨੂੰ ਦੱਸਣੇ ਚਾਹੀਦੇ ਆ। ਹੂੰ, ਜੇ ਨਹੀਂ ਦੱਸਾਂਗੇ ਤਾਂ ਉਹਨਾਂ ਨੇ ਪਾਲਿਸੀਆਂ ਆਪਣੇ ਮਨ ਘੜਤ ਜਿਹੜੀਆਂ ਕਰਨੀਆਂ, ਜੇ ਲੋਕਾਂ ਦੀ ਰਿਪੋਰਟ ਉਹਦੇ ਵਿੱਚ ਜਾਊਗੀ ਤਾਂ ਉਹ ਫਿਰ ਉਸ ਹਿਸਾਬ ਦੇ ਨਾਲ ਚੱਲਣਗੀਆਂ। ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਸਟੈਂਡ ਲੈਣਾ ਚਾਹੀਦਾ। ਕੁਝ ਤੁਹਾਨੂੰ ਚੰਗਾ ਲੱਗਦਾ, ਕੁਝ ਮਾੜਾ ਲੱਗਦਾ ਆ, ਉਹਦੇ ਬਾਰੇ ਜ਼ਰੂਰ ਤੁਹਾਨੂੰ ਆਪਣੇ ਜਿਹੜੇ ਲਾਅ ਮੇਕਰਸ ਆ, ਪਾਲਿਸੀ ਮੇਕਰਸ ਆ, ਉਹਨਾਂ ਨੂੰ ਜ਼ਰੂਰ ਦੱਸੋ। ਅਖੀਰਲਾ ਕੁਝ ਮਿੰਟ ਬਚੇ, ਆਪਣੇ ਨਾਲ ਹਰਜੋਤ ਸਿੰਘ ਜੀ ਜਿਹੜੇ ਉਹ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ। ਹਾਂਜੀ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਹੁਣ ਮੈਂ ਆਪਣਾ 35 ਸਾਲਾਂ ਦਾ ਐਕਸਪੀਰੀਅੰਸ ਦੱਸਦਾ। ਜ਼ਰੂਰ ਜ਼ਰੂਰ ਜ਼ਰੂਰ। ਸੋ ਪਹਿਲਾਂ ਅਮਰਜੀਤ ਭਾਜੀ ਹੁਣੀ ਆਏ ਸੀ, ਬਹੁਤ ਵਧੀਆ ਗੱਲ ਕਰਕੇ ਗਏ ਆ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ। ਪਹਿਲਾਂ ਤਾਂ ਇਹ ਹੈ ਨਾ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਨੋ ਮੈਟਰ, ਤੁਹਾਨੂੰ ਇਹ ਕੋਸ਼ਿਸ਼ ਕਰੋ ਕਿ ਤੁਹਾਡੀ ਆਪਣਾ ਘਰ ਹੋਣਾ ਚਾਹੀਦਾ, ਚਾਹੇ ਉਹ 2 ਬੈਡਰੂਮ ਦਾ ਹੋਵੇ। ਇਹ ਨਾ ਸੋਚੋ ਵੀ ਮੈਨੂੰ 4000 ਸਕੁਅਰ ਫੁੱਟ ਚਾਹੀਦਾ ਜਾਂ 5 ਚਾਹੀਦਾ, ਠੀਕ ਆ, ਪਰ ਹੋਵੇ ਫ੍ਰੀ। ਜਿੰਨੀ ਜਲਦੀ ਤੁਸੀਂ ਕੋਸ਼ਿਸ਼ ਕਰ ਸਕਦੇ ਉਹਨੂੰ ਫ੍ਰੀ ਕਰੋ ਜੀ। ਨੋ ਮੈਟਰ ਤੁਹਾਡੇ 1 ਨਿਆਣਾ ਆ ਜਾਂ 5 ਨਿਆਣੇ ਆ। ਆਪਾਂ ਦੇਖਦੇ ਆ ਵੀ ਬਹੁਤ ਬਾਅਦ ਦੇ ਵਿੱਚ ਜਦੋਂ 65 ਸਾਲਾਂ ਦੇ ਹੁੰਦੇ ਆ ਨਾ, ਫਿਰ ਬਹੁਤ ਪ੍ਰੋਬਲਮ ਆਉਂਦੀ ਆ। ਉਹ ਕੋਈ ਡਰਦਾ ਮਾਰਾ ਜੀ ਮੈਨੂੰ ਫ੍ਰੀ ਇੰਸ਼ੋਰੈਂਸ ਮਿਲ ਜਾਏ, ਮੈਂ ਨਿਆਣੇ ਦੇ ਨਾਂ ਤੇ ਕਰਦਾ, ਆਹ ਕਰਦਾ, ਉਹ ਕਰਦਾ। ਫਿਰ ਕੋਈ ਗਰਾਜ 'ਚ ਧੱਕੇ ਖਾਂਦਾ, ਕੋਈ ਇੰਡੀਆ ਫਿਰ ਬਹਾਨੇ ਨਾਲ 5 ਮਹੀਨੇ ਚੱਲ ਗਿਆ, ਇੱਥੇ ਚੱਲ ਗਿਆ। ਸੋ ਚਾਦਰ ਦੇਖ ਕੇ ਪੈਰ ਪਸਾਰੋ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਵੀ ਮੈਂ 92 ਦਾ ਜਿਹੜਾ ਘਰ ਖਰੀਦਿਆ, ਉਸੇ ਘਰ 'ਚ ਅਸੀਂ ਰਹਿੰਦੇ ਆ ਜੀ, ਠੀਕ ਹੈ ਕਿ ਨਹੀਂ। ਸੋ ਹਾਲਾਂਕਿ ਮੈਂ 25 ਸਾਲ ਰੀਅਲ ਏਸਟੇਟ ਬ੍ਰੋਕਰ ਦਾ ਕੰਮ ਕੀਤਾ ਹਨਾ, ਕਈਆਂ ਨੂੰ ਮਿਲੀਅਨ 1.5 ਮਿਲੀਅਨ ਦੇ ਘਰ ਵੀ ਵੇਚਣੇ ਹੁੰਦੇ। ਯਾਰ ਤੂੰ ਛੋਟੇ ਘਰ 'ਚ ਰਹਿੰਦਾ, 4 ਬੈਡਰੂਮ ਵਾਲੇ, ਤੇ ਵੱਡਾ ਘਰ ਆਪ ਦਾ ਸਾਨੂੰ ਏਡਾ ਮਹਿੰਗਾ ਦਵਾਈ। ਸੋ ਗੱਲ ਇਹ ਆ ਵੀ ਤੁਸੀਂ ਇਹ ਦੇਖੋ ਵੀ ਅੱਜ ਦੀ ਰੇਟ ਦੇ ਵਿੱਚ ਤੁਹਾਡੇ ਘਰ ਕੌਣ ਆ ਕੇ ਰਹਿੰਦਾ ਹੈ ਜੀ। ਜੇ ਪ੍ਰਾਹੁਣੇ ਵੀ ਆਣ, 1 ਦਿਨ ਨਹੀਂ ਆਉਂਦੇ, 2 ਦਿਨ ਨਹੀਂ ਆਉਂਦੇ, ਠੀਕ ਆ। ਕੋਈ ਵਿਆਹ ਵੀ ਹੋਵੇ ਤਾਂ ਅਗਲਾ ਕਹਿੰਦਾ ਚੱਲ ਯਾਰ ਹੋਟਲ 'ਚ ਹੀ ਰਹਿ ਲਾਂਗੇ ਲਾਗੇ, ਹਨਾ, ਵੀ ਉੱਥੇ ਅੱਜ ਕੱਲ੍ਹ ਫਿਰ ਪ੍ਰਾਈਵੇਸੀ ਤੇ ਫਰੀडम ਵੀ ਚਾਹੀਦੀ ਨਾ, ਉਹ ਵੀ ਸਾਰਾ ਕੁਝ। ਬਿਲਕੁਲ। ਸੋ ਚਾਦਰ ਦੇਖ ਕੇ ਜਿਹੜੇ ਪੈਰ ਪਸਾਰਨੇ ਚਾਹੀਦੇ ਆ। ਕੈਲੀਫੋਰਨੀਆ ਸਟੇਟ ਤੁਸੀਂ ਖਬਰਾਂ ਸੁਣਦੇ ਰਹਿੰਦੇ ਆ, ਸਾਤੋਂ ਸਵੇਰੇ ਸ਼ਾਮ ਨੈਗੇਟਿਵ ਖਬਰਾਂ ਵੀ ਬਹੁਤ ਹੁੰਦੀਆਂ, ਪਰ ਕੈਲੀਫੋਰਨੀਆ ਵਰਗੀ ਸਟੇਟ ਕੋਈ ਨਹੀਂ ਹੈਗੀ। ਨਾ ਇਦਾਂ ਦਾ ਵੈਦਰ, ਨਾ ਇਦਾਂ ਦੇ ਇੱਥੇ ਜਿਹੜੇ ਲੋਕ ਰਹਿੰਦੇ ਹੈਗੇ ਆ। ਸੋ ਜਿਹੜਾ ਜਿੱਦਾਂ ਕਹਿੰਦੇ ਨਾ ਵੀ ਇੱਕ ਵਾਰੀ ਬੇ ਏਰੀਏ ਨੂੰ ਛੱਡ ਜਾਏ, ਉਹ ਮੁੜ ਕੇ ਰੋਂਦਾ ਰਹਿੰਦਾ ਬੇ ਏਰੀਏ ਨੂੰ। ਜਿਹੜਾ ਕੈਲੀਫੋਰਨੀਆ ਛੱਡ ਜਾਏ, ਉਹ ਮੁੜ ਕੇ ਕੈਲੀਫੋਰਨੀਆ ਰੋਂਦਾ ਰਹਿੰਦਾ। ਚਾਹੇ ਤੁਸੀਂ ਟੈਕਸਸ ਚਲ ਜਾਓ, ਇੰਡੀਆਨਾ ਚਲ ਜਾਓ, ਕਿਤੇ ਵੀ ਚਲ ਜਾਓ, ਠੀਕ ਹੈ। ਸੋ ਇਹ ਗੱਲ ਜ਼ਰੂਰ ਧਿਆਨ ਰੱਖੋ ਵੀ ਜਦੋਂ ਵੀ ਰਾਈਟ ਟਾਈਮ ਹੈਗਾ ਖਰੀਦਣ ਦਾ, ਉਸ ਟਾਈਮ ਤੇ ਤੁਸੀਂ ਉਨਾ ਕੇ ਖਰੀਦੋ ਤਾਂ ਕਿ ਤੁਸੀਂ ਉਹਦੇ 'ਚ ਰਹਿ ਸਕਦੇ ਹੋ। ਬਾਕੀ ਇਹ ਆ ਵੀ ਹਾਰਡ ਵਰਕ ਕਰਨਾ। ਅਸੀਂ ਦੋਵੇਂ ਜਣੇ, ਮੈਨੂੰ ਨਹੀਂ ਲੱਗਦਾ ਵੀ ਕਦੇ ਅਸੀਂ 15-16 ਘੰਟੇ ਤੋਂ ਘੱਟ ਕੰਮ ਕੀਤਾ ਹੋਊਗਾ, 7 ਦਿਨ ਚਾਹੇ 6 ਦਿਨ। ਹਾਰਡ ਵਰਕ ਨਾਲ ਹੀ ਬੰਦਾ ਜਿਹੜਾ ਆ ਉਹ ਸਰਵਾਈਵ ਕਰਦਾ। ਇੱਕ ਜ਼ਰੂਰ ਬਹੁਤ ਸਾਰੇ ਜਿਹੜੇ ਨਵੇਂ ਆਪਣੇ ਆ ਰਹੇ ਹੈਗੇ ਭੈਣ ਭਰਾ, ਪੰਜਾਬੀਆਂ ਦਾ ਮੈਨੂੰ ਪਤਾ, ਜਦੋਂ ਮੈਂ ਆਇਆ ਸੀ ਉਸ ਟਾਈਮ ਤੇ ਇਹ ਹੁੰਦਾ ਸੀ ਵੀ ਯਾਰ ਪਿੱਛੇ ਮਕਾਨ ਬਣਾ ਲਓ, ਕੋਠੀ ਬਣਾ ਲਓ, ਨਾਲ ਲੱਗਦਾ ਖੇਤ ਆ, ਉਹ ਖੇਤ ਲੈ ਲਓ। ਸੋ ਆਪਣੇ ਬੰਦੇ ਜਿੰਨੇ ਸੀ ਨਾ, ਉਹ ਇੱਥੇ ਪ੍ਰਾਪਰਟੀ ਬਹੁਤ ਘੱਟ ਬਣਾਉਂਦੇ ਸੀ। ਅਪਾਰਟਮੈਂਟ 'ਚ ਰਹਿ ਲਿਆ, ਰੈਂਟ ਤੇ ਲੈ ਲਿਆ, ਕਾਰ ਵੀ ਨਹੀਂ ਨਵੀਂ ਲੈਣੀ, ਤੇ ਇੰਡੀਆ ਬਣਾਈ ਜਾਓ, ਹਨਾ। ਮੁੜ ਕੇ ਹੁਣ ਤੁਹਾਡੇ ਸਾਹਮਣੇ ਆ, ਉਹ ਜਿਨ੍ਹਾਂ ਨੂੰ ਤੁਸੀਂ ਦਿੱਤੀ ਆ ਉਹ ਨਹੀਂ ਕਬਜ਼ੇ ਕਰ ਲਏ ਆ, ਕੋਠੀਆਂ ਖਾਲੀ ਹੈਗੀਆਂ ਆ। ਹੁਣ ਅੱਜ ਕੱਲ੍ਹ ਜਿਹੜੇ ਹਰਿਆਣੇ ਵਾਲੇ ਨੌਜਵਾਨ ਮੁੰਡੇ ਬਹੁਤ ਆ ਰਹੇ, ਉਹ ਇਹੀ ਕੰਮ ਕਰ ਰਹੇ ਆ। ਤੁਸੀਂ ਦੇਖੋ ਕਿੰਨੀਆਂ ਵੀਡੀਓਜ਼ ਆਉਂਦੀਆਂ ਤੇ ਕੋਠੀਆਂ ਬਣਾ ਰਹੇ। ਸੋ ਤੁਹਾਨੂੰ ਜਿੱਥੇ ਤੁਸੀਂ ਰਹਿਣਾ ਆ, ਉੱਥੇ ਤੁਹਾਡਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਆ, ਕੋਈ ਨਾ ਕੋਈ ਤੁਹਾਡੀ ਚੀਜ਼ ਇੱਥੇ ਬਣਨੀ ਚਾਹੀਦੀ ਹੈਗੀ ਆ, ਤਾਂ ਕਿ ਤੁਸੀਂ ਜਦੋਂ ਰਿਟਾਇਰ ਹੋਵੋ ਬੜੀ ਆਰਾਮ ਦੇ ਨਾਲ। ਜੇ ਤੁਹਾਡਾ ਘਰ ਫ੍ਰੀ ਹੈਗਾ ਨਾ, ਤੁਹਾਡੀ ਕੋਈ ਪੇਮੈਂਟ ਨਹੀਂ,
ਫਿਰ ਤੁਸੀਂ ਜਿਹੜਾ ਪ੍ਰੋਪਰਟੀ ਟੈਕਸ ਆ, ਇੰਸ਼ੋਰੈਂਸ, ਜੇ ਉਹ ਜਿੰਨੀ ਤੁਹਾਨੂੰ ਸੋਰਸ ਸਿਕਿਉਰਿਟੀ ਆਉਂਦੀ ਆ, ਜਾਂ ਮਾੜਾ ਮੋਟਾ ਕੋਈ ਪਾਰਟ ਟਾਈਮ ਕੰਮ ਕਰਕੇ ਬੜੇ ਨਜ਼ਾਰੇ ਦੇ ਨਾਲ ਰਹਿ ਸਕਦੇ ਆ। ਹੁਣ ਜੇ ਮੰਨ ਲਓ ਕਿਸੇ ਨੇ 2 ਮਿਲੀਅਨ ਦਾ ਘਰ ਲੈ ਵੀ ਲਿਆ, ਤੁਹਾਡੀ ਇਨਕਮ ਘਟ ਗਈ, ਜੌਬ ਚਲ ਗਈ, ਉਹ ਤੁਹਾਡਾ ਪ੍ਰੋਪਰਟੀ ਟੈਕਸ $30,000 ਹੋਣਾ। ਹਾਂਜੀ, ਸੋ ਇਸ ਚੀਜ਼ ਦਾ ਜ਼ਰੂਰ ਹੈ, ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਦੱਸ ਰਿਹਾ, ਇਹ ਜ਼ਰੂਰ ਧਿਆਨ ਰੱਖੋ। ਬਾਕੀ ਆਪਣਾ ਗੁਆਂਢੀ ਮੁਲਕ ਹੈਗਾ, ਉੱਥੇ ਬਹੁਤ ਜੌਬਾਂ ਦਾ ਬੁਰਾ ਹਾਲ ਆ ਕੈਨੇਡਾ ਦੇ ਵਿੱਚ। ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਵੀ 80 ਲੱਖ ਜੌਬਾਂ ਅਵੇਲੇਬਲ ਆ, 8 ਮਿਲੀਅਨ ਦੇ ਕਰੀਬ। ਸੋ ਜੌਬਾਂ ਬਹੁਤ ਆ, ਜੌਬਸ ਬਹੁਤ ਆ। ਠੀਕ ਆ ਵੀ ਕਈ ਵਾਰੀ ਤੁਹਾਡੇ ਫੀਲਡ ਦੀ ਨਹੀਂ ਹੁੰਦੀ, ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਦੂਜੇ ਪਾਸੇ, ਸਮਾਂ ਸਾਰਨਾ ਪੈਂਦਾ ਕਈ ਵਾਰੀ। ਜੀ ਜੀ, ਥੈਂਕ ਯੂ ਹਰਜੋਤ ਸਿੰਘ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਸਮਾਂ ਦਾ ਆਪਣਾ ਸਮਾਪਤ ਹੋ ਗਿਆ। ਜਾਂਦੇ ਜਾਂਦੇ ਇੱਕ ਕਾਲਰ ਲੈ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਵਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਵਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂ, ਮੈਂ ਗੁਰਜੀਤ ਸਿੰਘ ਪਟਾਲ ਬੋਲਦਾ ਜੀ। ਹਾਂਜੀ 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 ਗੁਰਜੀਤ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਪ੍ਰੋਗਰਾਮ 'ਚ ਗੱਲ ਕਰਨੀ ਜੀ। ਹਾਂਜੀ ਹਾਂਜੀ, ਮੈਂ ਕਿਹਾ ਭਾਈ ਸਾਹਿਬ ਨੇ, ਖਾਲਸਾ ਨੇ ਬਹੁਤ ਵਧੀਆ ਐਗਜ਼ਾਮਪਲ ਦਿੱਤਾ ਵੀ ਜਿੱਦਾਂ ਸਿਆਣੇ ਪਹਿਲਾਂ ਕਹਿੰਦੇ ਸੀ ਵੀ ਚਾਦਰ ਉਨੀ ਕੁ ਦੇਖ ਕੇ ਪੈਰ ਪਸਾਰੋ, ਤੁਹਾਡੇ ਪੈਰ ਨੰਗੇ ਨਾ ਹੋਣ। ਤੇ ਦੂਜਾ ਨੰਬਰ ਜੀ ਕਹਿੰਦੇ ਹੁੰਦੇ ਆ ਵੀ ਉਹੀ ਸਿਆਣਿਆਂ ਦੀ ਗੱਲ ਆ ਵੀ ਬੈਠੇ ਦੀ ਢੇਰੀ ਤੇ ਫਿਰਦੇ ਦੀ ਫੇਰੀ। ਤੁਸੀਂ ਇੱਕ ਥਾਂ ਬੈਠੇ ਆ ਤਾਂ ਉੱਥੇ ਰੌਣਕ ਲੱਗੀ ਰਹਿੰਦੀ ਆ, ਉੱਥੇ ਤੁਹਾਡਾ ਸਾਰਾ ਸਰਕਲ ਵਧੀਆ ਬਣ ਜਾਂਦਾ। ਜੇ ਤੁਸੀਂ ਫਿਰਦੇ ਰਹੇ ਤਾਂ ਨਾ ਕੋਈ ਦੋਸਤ ਵਧੀਆ ਮਿਲਣਾ, ਨਾ ਕੋਈ ਤੁਹਾਡਾ ਵਧੀਆ ਕੋਈ ਆਪਣਾ ਫਿਰ ਤਾਂ ਮੰਜਾਰੇ ਹੀ ਬਣ ਜਾਂਦਾ ਬੰਦਾ। ਹਾਂਜੀ, ਤੇ ਬਾਕੀ ਏਦਾਂ ਵੀ ਵੱਡੇ ਵੱਡੇ ਘਰ ਦੇਖ ਲਾ ਜਿੱਦਾਂ ਵੀ ਲਏ ਆ, ਉਹ ਕੀ ਕਹਿੰਦੇ ਹੁੰਦੇ ਆ, ਉਹਦੀ ਰਾਵਣ ਦੀ ਲਾਂਚਾ ਵੱਡੀ ਸੀ, ਉੱਥੇ ਹੁਣ ਇੱਕ ਵੀ ਵਧੀਆ ਜੀ ਲੱਭਦੀ ਨਹੀਂ ਕੋਈ ਵੀ, ਹਨਾ। ਜਿੱਥੇ ਆਪਣਾ ਛੋਟਾ ਘਰ ਆ ਵਧੀਆ, ਆਪਣਾ 4 ਦਿਨ ਦੁਨੀਆ ਮੇਲੇ ਆਈ ਆ, ਮੇਲਾ ਵਧੀਆ ਆਰਾਮ ਨਾਲ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਿਲਕੁਲ ਜੀ, ਬਹੁਤ ਸੋਹਣੀਆਂ ਜਿਹੜੀਆਂ ਗੱਲਾਂ ਉਦਾਹਰਨਾਂ ਜਿਹੜੀਆਂ ਆ ਉਹਨਾਂ ਨੇ ਤਜਰਬਿਆਂ 'ਚ ਸਾਰਿਆਂ ਨੇ ਦੱਸੀਆਂ। ਸਮਾਂ ਸਮਾਪਤ ਆ, ਆਉਣ ਵਾਲੇ ਸਮੇਂ 'ਚ ਹੋਰ ਆਪਾਂ ਇਦਾਂ ਦੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੇ ਜ਼ਰੂਰ ਤੁਸੀਂ ਜਿਹੜੇ ਕਾਲ ਕਰਦੇ ਰਿਹਾ ਕਰੋ, ਆਪਣੇ ਵਿਚਾਰ ਸਾਂਝੇ ਕਰਦੇ ਰਿਹਾ ਕਰੋ। ਤੁਹਾਡੇ ਤਜਰਬਿਆਂ 'ਚੋਂ ਬਹੁਤ ਕੁਝ ਸਾਰਿਆਂ ਨੂੰ ਸਿੱਖਣ ਨੂੰ ਜਿਹੜਾ ਉਹ ਇੱਕ ਦਾ ਤਜਰਬਾ ਦੂਜੇ ਦੇ ਕੰਮ ਆ ਜਾਂਦਾ। ਬਿਲਕੁਲ ਜੀ। ਇਜਾਜ਼ਤ ਲੈਂਦੇ ਹਾਂ, ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।